All human beings are born free, जन्म तो आज़ाद ने, and equal in dignity and rights. Everyone is entitled to all the rights and freedoms the Declaration sets out without distinction of any kind, such as race, color, sex, language, religion, political or other opinion, national or social origin, property, ਬਰਥ ਔਰ ਅਦਰ ਸਟੇਟਸ। ਹਰ ਇੱਕ ਨੂੰ ਜ਼ਿੰਦਗੀ ਜਿਉਣ ਦਾ ਹੱਕ ਵੀ ਹੈ, ਹਰ ਇੱਕ ਨੂੰ ਆਜ਼ਾਦੀ ਦਾ ਹੱਕ ਵੀ ਹੈ ਔਰ ਹਰ ਇੱਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਹ ਜਿਸ ਖਿੱਤੇ 'ਚ ਹੋਇਆ ਉਸ ਰਾਜ ਦਾ ਫਰਜ਼ ਬਣਦਾ। ਕਿਸੇ ਦੇ ਨਾਲ ਵੀ ਜਿਹੜਾ ਉਸ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ, ਉਸ ਨੂੰ ਸਬਸਰਵੀਐਂਟ ਨਹੀਂ ਰੱਖਿਆ ਜਾ ਸਕਦਾ, ਉਸ ਨੂੰ ਕਿਸੇ ਦੇ ਉੱਤੇ ਟਾਰਚਰ ਨਹੀਂ ਕੀਤਾ ਜਾ ਸਕਦਾ। ਕੋਈ ਜ਼ਾਲਮਾਨਾ ਇਨਹਿਊਮਨ ਜਿਹੜਾ ਡੀਗ੍ਰੇਡਿੰਗ ਟ੍ਰੀਟਮੈਂਟ ਉਹਦੇ ਸਾਹਮਣੇ ਨਹੀਂ ਹੋ ਸਕਦੀ। ਔਰ ਇਸੇ ਥੱਲੇ ਹੀ ਫਿਰ ਡੈਕਲੇਰੇਸ਼ਨ ਨੇ ਕਿਹਾ all are equal before the law. Everyone has the right to seek and enjoy in other countries asylum from persecution. Cambodia, Korea, Vietnam और इराक, अफगानिस्तान, साउथ अमेरिका ਦੇ ਸਾਰੇ ਮੁਲਕ, ਕਸ਼ਮੀਰ, ਖਾਲਿਸਤਾਨ, ਨਾਗਾਲੈਂਡ, ਤੁਸੀਂ ਇਹ ਸਾਰੇ ਹੀ ਦੇਖੋਗੇ ਇੱਕ ਪਾਸੇ ਜਿਨ੍ਹਾਂ ਨੇ ਆਪਣੇ ਬਾਰਡਰਸ ਦੇ ਅੰਦਰ ਜ਼ੁਲਮ ਕੀਤੇ ਲੋਕਾਂ ਦੇ ਨਾਲ, ਉਸ ਸਰੇ ਫਰਿਸਤ ਭਾਰਤ ਹੈ। ਯੂਕਰੇਨ ਦੇ ਵਿੱਚ ਪਿਛਲੇ 2 ਸਾਲ ਤੋਂ ਕੀ ਚੱਲ ਰਿਹਾ ਉਹਦੇ 'ਚ ਰੂਸ ਜਿਹੜਾ ਉਹ ਆਪਣੀ ਮਨਮਰਜ਼ੀ ਨਾਲ ਜਿਹੜਾ ਇਸੇ UN ਦੇ ਚਾਰਟਰ ਜਿੱਥੇ ਮੁਲਕਾਂ ਦੀ ਸੋਵਰਨਿਟੀ ਮੰਨੀ ਗਈ ਹੈ, ਇੰਟੈਗਰਿਟੀ ਮੰਨੀ ਗਈ ਹੈ, ਉਸ ਨੂੰ ਵਾਇਓਲੇਟ ਕਰਦਾ। ਅਸੀਂ ਗਜ਼ਾ ਦਾ ਜ਼ਿਕਰ ਕੀਤਾ ਕਿ ਉੱਥੇ ਕਿਉਂ ਨਾ ਵਹਿਸ਼ੀਪੁਣਾ ਇੱਕ ਮੈਂਬਰ ਸਟੇਟ ਜਿਹੜੀ ਹੈ ਇਜ਼ਰਾਈਲ, ਜਿਹੜਾ UN ਦੀ ਮੈਂਬਰ ਸਟੇਟ ਹੈ, ਉਹ ਕਿਵੇਂ ਇੰਟਰਨੈਸ਼ਨਲ ਓਪੀਨੀਅਨ ਨੂੰ ਉਸ ਦੀਆਂ ਧੱਜੀਆਂ ਉਡਾ ਕੇ ਉੱਥੇ ਕੀ ਕਰ ਰਹੇ ਨੇ। ਜੇ ਮਿਆਂਮਾਰ ਵੱਲ ਨਜ਼ਰ ਮਾਰੀਏ, ਸਾਊਥ ਏਸ਼ੀਆ ਦੇ ਗੁਆਂਢ 'ਚ ਕਿਵੇਂ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੀ ਸਲੂਕ ਕੀਤਾ ਜਾ ਰਿਹਾ, ਕਿਵੇਂ ਉੱਥੇ ਔਰ ਉਹਨੂੰ ਨਸਲਕੁਸ਼ੀ ਮੰਨਿਆ ਜਿਹੜਾ ਉਹ UN ਨੇ। ਕਈ ਵਾਰ ਇਸੇ ਨੂੰ ਹੀ ਵਰਤ ਕੇ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਆਪਣਾ ਉੱਲੂ ਸਿੱਧਾ ਕਰਦੀਆਂ ਅਤੇ ਫਿਰ ਜਦੋਂ ਉਹਨਾਂ ਨੂੰ ਲੱਗਦਾ ਕਿ ਭਾਈ ਉਹਨਾਂ ਦਾ ਨੁਕਸਾਨ ਹੈ ਤਾਂ ਫਿਰ ਉਹ ਉਹਨੂੰ ਮੰਨਣ ਤੋਂ ਵੀ ਇਨਕਾਰੀ ਹੁੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਮਰਜ। ਮੈਂ ਤੁਹਾਡੀ ਹੋਸਟ ਅਨਿਲ ਮੁਕੁਰ ਤੇ ਮੈਂ TV ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਲ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਐਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 11 ਦਸੰਬਰ 2023, 28 ਮੱਘਰ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪੈਪਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਔਰ ਅੱਜ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ, ਓਹਾਇਓ ਤੋਂ ਸਰਦਾਰ ਸੁਖਵਿੰਦਰ ਸਿੰਘ, ਪ੍ਰੈਜ਼ੀਡੈਂਟ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਜੋ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਹੜੇ ਪੰਥਕ ਅਦਾਰੇ ਕੰਮ ਕਰ ਰਹੇ ਨੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਔਰ TV 84 ਬਹੁਤ ਹੀ ਵਧੀਆ ਜਿਹੜਾ ਆਪਣਾ ਫਰਜ਼ ਹੈ ਉਹ ਨਿਭਾ ਰਿਹਾ ਹੈ। ਸੋ ਅਸੀਂ ਉਹਨਾਂ ਦੇ ਜਿਹੜਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਦਾ।
ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕੱਲ 10 ਦਸੰਬਰ ਦਾ ਦਿਨ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਵਜੋਂ ਦੁਨੀਆ ਭਰ ਵਿੱਚ ਮਨਾਇਆ ਗਿਆ ਔਰ 75 ਸਾਲ ਪਹਿਲਾਂ 10 ਦਸੰਬਰ 1948 ਨੂੰ ਸੈਨ ਫਰਾਂਸਿਸਕੋ ਵਿੱਚ ਦੁਨੀਆ ਦੇ 50 ਮੁਲਕਾਂ ਵੱਲੋਂ ਮਨੁੱਖੀ ਹੱਕਾਂ ਦੇ ਚਾਰਟਰ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਸੋ ਇਹਨਾਂ 75 ਵਰ੍ਹਿਆਂ ਵਿੱਚ ਦੁਨੀਆ ਵਿੱਚ ਕੀ ਕੁਝ ਬਦਲਿਆ ਹੈ ਤੇ ਅੱਜ ਆਪਾਂ ਕਿੱਥੇ ਖੜੇ ਹਾਂ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਰ ਸੁਖਵਿੰਦਰ ਸਿੰਘ, ਜਿਹੜੇ ਸਾਡੇ ਪਰਿਵਾਰ ਦਾ ਮੈਂਬਰ, ਪਰਿਵਾਰ ਦਾ ਹਿੱਸਾ ਨੇ, ਜਾਂ ਮੈਂ ਉਹਨਾਂ ਦੇ ਵੱਡੇ ਪਰਿਵਾਰ ਦਾ ਹਿੱਸਾ ਹੈ। ਅੱਛਾ। ਇਸ ਵੇਲੇ ਉਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਫਾਊਂਡੇਸ਼ਨ, ਕਲੀਵਲੈਂਡ, ਮੈਰੀਲੈਂਡ ਟਾਊਨ ਉਹਨਾਂ ਦਾ ਰਿਚਫੋਰਡ ਹੈ, ਉਸ ਦੇ ਪ੍ਰੈਜ਼ੀਡੈਂਟ ਨੇ। ਨਾਈਸ। ਔਰ ਵੀਕਐਂਡ ਦੀ ਗੱਲ ਵੀ ਉਹਦੇ ਨਾਲ ਹੀ ਕਰ ਲਈ ਹੈ, ਕਿਉਂਕਿ ਵੀ ਉਹ ਜਦੋਂ ਤੋਂ ਓਹਾਇਓ ਗਏ ਕਲੀਵਲੈਂਡ, ਬੜੀ ਕਾਮਯਾਬੀ ਨਾਲ ਉਹਨਾਂ ਨੇ ਆਪਣੇ ਕਾਰੋਬਾਰ ਨੂੰ ਵੀ ਸਥਾਪਿਤ ਕੀਤਾ। ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ 'ਚ ਵੀ ਉਹਨਾਂ ਨੇ ਆਪਣੀ ਸੇਵਾ ਦੇ ਨਾਲ ਉਹ ਰੁਤਬਾ ਹਾਸਲ ਕੀਤਾ ਕਿ ਉਹਨਾਂ ਨੂੰ ਲਗਾਤਾਰਤਾ ਨਾਲ ਪਿਛਲੇ ਕੁਝ ਸਮੇਂ ਤੋਂ ਮੁੱਖ ਸੇਵਾਦਾਰ ਵਜੋਂ ਜਿਹੜੀ ਹੈ ਉਹ ਸੇਵਾ ਦਿੱਤੀ ਜਾ ਰਹੀ ਹੈ ਜੀ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ, ਜਦੋਂ ਅਸੀਂ ਸ਼ਾਇਦ 5 ਸਾਲ ਪਹਿਲਾਂ, ਕੋਵਿਡ ਤੋਂ ਪਹਿਲਾਂ ਮੇਰਾ ਜਾਣ ਦਾ ਸਬੱਬ ਹੋਇਆ, ਲੇਕਿਨ ਫਿਰ ਕੁਛ ਗੈਪ ਵੀ ਰਿਹਾ। ਕੋਵਿਡ ਨੇ ਵੀ 2 ਸਾਲ ਜਿਹੜੇ ਨੇ ਉਹ ਖ਼ਰਾਬ ਕੀਤੇ ਨੇ ਵੇ। ਸੋ ਉਹਨਾਂ ਨੇ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਸੀ। ਸਮੁੱਚੇ ਪਰਿਵਾਰ ਵੱਲੋਂ ਗੁਰੂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕਾਮਯਾਬੀਆਂ ਨੇ ਹਰ ਪੱਖ ਤੋਂ, ਪਰਿਵਾਰ ਸਾਰਾ। ਔਰ ਇਹ ਸਮੁੱਚਾ ਪਰਿਵਾਰ, ਜਿੱਥੇ ਭਾਈ ਨਰਿੰਦਰ ਸਿੰਘ ਜੀ ਆਪਣੇ ਪਰਿਵਾਰ ਨਾਲ ਵਾਸ਼ਿੰਗਟਨ DC ਤੋਂ ਪਹੁੰਚੇ, ਟੋਰਾਂਟੋ ਤੋਂ, ਔਰ ਦੂਰ ਦਰਾਡਿਓਂ ਉਹਨਾਂ ਦੇ ਹੋਰ ਰਿਸ਼ਤੇਦਾਰ, ਛੋਟੇ ਬ੍ਰਦਰ ਔਰ ਬਾਕੀ ਵੀ ਜਿਹੜੇ ਸਨੇਹੀ ਨੇ, ਇੱਕ ਵੱਡਾ ਇਕੱਠ ਸੀ। ਔਰ ਅਸੀਂ, ਸਾਡੀ ਬੇਨਤੀ 'ਤੇ ਜਿਹੜਾ ਉਹ ਜ਼ਾਹਰ ਹੈ ਅਸੀਂ TV 84 ਦੇ ਲਈ ਜਿਹੜਾ ਸਾਡਾ ਕ੍ਰਾਈਸਿਸ ਚੱਲ ਰਿਹਾ, ਕਰੰਚ, ਉਹ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ। ਸੋ ਉਹਨਾਂ ਨੇ, ਜਿੱਥੇ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਉੱਥੇ ਸੰਗਤ ਦੇ ਵਿੱਚ ਆਪਣੀ ਥਾਂ ਬਣਾਈ ਹੈ, ਉਹਨਾਂ ਦਾ ਔਰ ਸਮੁੱਚੇ ਪਰਿਵਾਰ ਦਾ, ਭਾਈ ਨਰਿੰਦਰ ਸਿੰਘ ਵੱਡੇ ਭਰਾਤਾ ਨੇ, ਖਾਲਿਸਤਾਨ ਦੀ ਮੂਵਮੈਂਟ 'ਚ ਬਹੁਤ ਵੱਡਾ ਯੋਗਦਾਨ ਹੈ, ਸ਼ਹੀਦਾਂ ਦੇ ਪੱਖੋਂ ਵੀ, ਸੇਵਾ ਦੇ ਪੱਖੋਂ ਵੀ, ਔਰ ਹੁਣ ਵੀ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਕਿਹਾ ਕਿ ਜੇ ਇਹ ਕਹਿਣਾ ਹੋਏ ਕਿ ਵਾਸ਼ਿੰਗਟਨ DC ਦੇ ਇਕੱਲੇ 18 ਸਾਲ ਦਾ ਸਮਾਂ ਹੀ ਨਹੀਂ, ਪਿਛਲੇ 30, 32, 35 ਸਾਲ ਤੋਂ ਭਾਈ ਨਰਿੰਦਰ ਸਿੰਘ ਸਮੁੱਚਾ ਪਰਿਵਾਰ ਪਰਛਾਵੇਂ ਵਾਂਗ ਨਾਲ ਹੈ। ਔਰ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਨੇ ਕਿਵੇਂ ਪੰਥਕ ਏਜੰਡੇ ਨੂੰ ਅਪਣਾਏ ਹੋਏ ਨੇ। ਔਰ ਸਾਡੇ ਨਾਲ ਉਹ ਮੁਹੱਬਤ ਜਿਹੜੀ ਹੈ, ਪੰਥ ਦੇ ਨਾਲ ਮੁਹੱਬਤ ਹੀ ਕਾਰਨ ਹੈ, ਲੇਕਿਨ ਜਿਸ ਮਜ਼ਬੂਤੀ ਨਾਲ, ਦ੍ਰਿੜਤਾ ਨਾਲ ਉਹ ਹਮੇਸ਼ਾ ਖਲੋਂਦੇ ਨੇ ਕਿਸੇ ਵੀ ਸਟੈਂਡ ਦੇ ਉੱਤੇ, ਕਿਸੇ ਵੀ ਇਸ਼ੂ ਦੇ ਉੱਤੇ, ਆਪਣੇ ਆਪ 'ਚ ਰਿਮਾਰਕੇਬਲ ਹੈ। ਔਰ ਜ਼ਾਹਰ ਹੈ ਅਸੀਂ ਫਰਾਈਡੇ ਦਾ ਪ੍ਰੋਗਰਾਮ ਤਾਂ ਕੀਤਾ, ਸੈਚਰਡੇ ਅਸੀਂ ਫਲਾਈ ਕੀਤਾ ਸਵੇਰੇ, ਔਰ ਸ਼ਾਮ ਨੂੰ, ਕਿਉਂਕਿ ਦੂਸਰੇ ਹਰ ਜਿੱਥੇ ਵੀ ਸਿੱਖ ਗਏ, ਸ਼ੁਰੂ ਦੇ ਵਿੱਚ ਪਹਿਲਾ ਗੁਰਦੁਆਰਾ ਸਥਾਪਿਤ ਕਰਨ 'ਚ ਦਿੱਕਤ ਹੁੰਦੀ ਹੈ, ਫਿਰ ਤਾਂ ਬਣ ਜਾਂਦੇ ਨੇ ਨਾਲ ਦੀ ਨਾਲ। ਔਰ ਇਹ ਜਿਹੜਾ ਜਿਸ ਗੁਰਦੁਆਰਾ ਸਾਹਿਬ 'ਚ ਜਿਹੜਾ ਪੁਰਾਣਾ ਕਿਹਾ ਜਾਂਦਾ ਹੈ, ਸੈਚਰਡੇ ਸ਼ਾਮ ਦਾ ਦੀਵਾਨ ਜਿਹੜਾ ਹੈ, ਉਹ ਸਾਨੂੰ ਉਹ ਅਟੈਂਡ ਕਰਨ ਦਾ ਮੌਕਾ ਮਿਲਿਆ। ਬੈਡਫੋਰਡ ਹੈ ਗੁਰਦੁਆਰਾ ਸਾਹਿਬ, ਔਰ ਸੰਗਤ ਨੇ ਉੱਥੇ ਵੀ ਬਹੁਤ ਪਿਆਰ ਦਿੱਤਾ, ਕਿਉਂਕਿ ਮਿਸ਼ੀਗਨ ਤੋਂ ਹੀ ਰਾਣਾ ਸਿੰਘ ਵੀਰ ਮੂਵ ਕੀਤੇ ਨੇ ਉੱਥੇ ਨੇ, ਔਰ ਬਾਕੀ ਕਮੇਟੀ ਵੀ ਉਹਨਾਂ ਨੇ ਬਹੁਤ ਮਾਣ ਸਨਮਾਨ ਦੇ ਨਾਲ, ਜਦੋਂ ਅਸੀਂ ਸਾਰੀ ਸਾਡੀ ਟੀਮ ਨਾਲ ਸੀ, ਜਿਹਦੇ 'ਚ ਭਾਈ ਨਰਿੰਦਰ ਸਿੰਘ ਹੋਰੀ ਵੀ, ਭਾਈ ਗੁਰਦੇਵ ਸਿੰਘ ਕਲਾਮਾਜ਼ੂ ਖਾਸ ਤੌਰ 'ਤੇ ਸਮੁੱਚੇ ਪ੍ਰੋਗਰਾਮ ਲਈ ਆਏ, ਭਾਈ ਸੰਤੋਖ ਸਿੰਘ, ਭਾਈ ਜਸਪਾਲ ਸਿੰਘ ਜਿਹੜੇ ਗ੍ਰੀਨਵੁੱਡ ਤੋਂ ਆਏ। ਸੋ ਉਹਨਾਂ ਨੇ ਬਹੁਤ ਮਾਣ ਤਾਣ ਦਿੱਤਾ, ਔਰ ਸੰਗਤ ਦੇ ਨਾਲ ਵਿਚਾਰਾਂ ਦੀ ਸਾਂਝ ਦਾ ਵੀ ਮੌਕਾ ਬਣਿਆ। ਔਰ ਉਹ ਸਾਰੇ ਰਲ ਕੇ ਇੱਕ ਹੋਰ ਗੁਰਦੁਆਰਾ ਸਾਹਿਬ, ਜਿਹਦੇ 'ਚ ਕਾਫੀ ਵੱਡਾ ਜਿਹਦੀ ਉਹਨਾਂ ਨੇ ਥਾਂ ਲਈ ਹੈ, ਉਸ ਦਾ ਸ਼ਾਇਦ ਉਦਘਾਟਨ
ਅਗਲੇ 3-4 ਮਹੀਨੇ 'ਚੋਂ ਕੰਪਲੀਟ ਹੋਏਗਾ। ਉਹਦੇ ਲਈ ਵੀ ਉਹਨਾਂ ਨੇ ਸੱਦਾ ਦਿੱਤਾ। ਸੋ ਇਹ ਕਾਫੀ ਬਿਜ਼ੀ ਪੀਰੀਅਡ ਸੀ। ਸੈਚਰਡੇ ਸਾਡੀ ਉਸ ਗੁਰਦੁਆਰਾ ਸਾਹਿਬ 'ਚ ਹਾਜ਼ਰੀ ਲੱਗੀ ਔਰ ਐਤਵਾਰ ਦਾ ਫਿਰ ਮੁੱਖ ਦੀਵਾਨ ਜਿਹੜਾ ਹੈ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੀ, ਰਿਚਫੋਰਡ 'ਚ। ਔਰ ਬਹੁਤ ਵੱਡੀ ਗਿਣਤੀ 'ਚ ਸੰਗਤ ਦੀ ਪਾਰਟਿਸਿਪੇਸ਼ਨ ਸੀ। ਕੁਦਰਤੀ 10 ਦਸੰਬਰ ਦਾ ਦਿਨ ਵੀ ਸੀ ਜਿਹੜਾ ਅੱਜ ਤੁਹਾਡਾ ਲੀਡਿੰਗ ਟੌਪਿਕ ਹੈ। ਔਰ ਮੈਨੂੰ ਵੀ ਇਹ ਲੱਗਾ ਕਿ ਬਈ ਇਹ ਇੱਕ ਇੰਨਾ ਅਹਿਮੀਅਤ ਵਾਲਾ ਦਿਨ ਹੈ ਕਿ ਇਸ ਦੀ ਗੱਲ ਜ਼ਰੂਰ ਕਰੀਏ ਕਿ 75 ਸਾਲਾਂ 'ਚ ਅਸੀਂ ਕਿੱਥੋਂ ਕਿੱਥੇ ਪਹੁੰਚੇ। ਲੇਕਿਨ ਜਿਵੇਂ ਸਮੁੱਚੀ ਸੰਗਤ ਨੇ ਪਿਨ ਡ੍ਰੌਪ ਸਾਇਲੈਂਸ ਦੇ ਵਿੱਚ ਲਗਭਗ 1 ਘੰਟੇ ਦੀ ਪ੍ਰੈਜੈਂਟੇਸ਼ਨ ਨੂੰ, ਹਾਲਾਂ ਉਹਨਾਂ ਦੀ ਟਾਈਮ ਲਿਮਿਟ ਹਰ ਥਾਂ ਅੱਜ ਕੱਲ੍ਹ ਘੰਟਾ 1.5 ਘੰਟਾ ਹੀ ਸਿਟਿੰਗ ਟਾਈਮ ਹੁੰਦਾ ਔਰ ਉਸ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਹੋਰਾਂ ਨੇ, ਭਾਈ ਗੁਰਦੇਵ ਸਿੰਘ ਹੋਰਾਂ ਨੇ ਔਰ ਬਾਅਦ ਦੇ ਵਿੱਚ ਸਭ ਦਾ ਸਮੁੱਚੀ ਸੰਗਤ ਦਾ ਭਾਈ ਨਰਿੰਦਰ ਸਿੰਘ ਜੀ ਨੇ ਧੰਨਵਾਦ ਕੀਤਾ। ਸੋ ਅਸੀਂ ਇਕੱਲੇ ਦਾ ਜੇ ਨਾਂ ਲਈਏ ਤਾਂ ਉੱਥੇ ਤਾਂ ਸਾਰੇ ਹੀ ਆਪਣਾ ਹੀ ਪਰਿਵਾਰ ਸੀ ਜਿਨ੍ਹਾਂ ਦਾ ਸ਼ੁਕਰਾਨਾ। ਪਰ ਮੈਂ ਖਾਸ ਤੌਰ 'ਤੇ ਵੀਰ ਜਤਿੰਦਰਬੀਰ ਸਿੰਘ ਢਿੱਲੋਂ ਜਿਨ੍ਹਾਂ ਦੀ ਮਹਿਮਾਨ ਨਵਾਜ਼ੀ ਦਾ ਅਸੀਂ ਆਨੰਦ ਮਾਣਿਆ। ਇਹ ਵੀ ਵੀਰ ਵਰਜੀਨੀਆ 'ਚ ਅਸੀਂ ਇਕੱਠੇ ਹੀ ਇੱਕ ਅਪਾਰਟਮੈਂਟ ਕੰਪਲੈਕਸ ਸੈਮੀਨਰੀ ਰੋਡ ਦੇ ਉੱਤੇ ਸਾਊਦਰਨ ਟਾਵਰ ਸੀ, ਇੱਕ ਅਪਾਰਟਮੈਂਟ 202-702 ਉੱਪਰ ਭਾਈ ਨਰਿੰਦਰ ਸਿੰਘ ਜੀ, ਸੋ ਉਹਨਾਂ ਦਾ ਪਰਿਵਾਰ। ਸੋ ਉਹ ਸਾਰੀਆਂ ਯਾਦਾਂ ਵੀ ਔਰ ਬੜੇ ਹੀ ਪ੍ਰੇਮ ਪਿਆਰ ਨਾਲ ਉਹ ਉਹਨਾਂ ਦੇ ਖਾਸ ਤੌਰ 'ਤੇ ਸਿੰਘਣੀ ਸਾਹਿਬਾਂ, ਕਿਉਂਕਿ ਸੇਵਾ ਤਾਂ ਬਹੁਤੀ ਬੀਬੀਆਂ ਨਾਲ ਜੁੜੀ ਹੁੰਦੀ ਹੈ, ਖਿੜੇ ਮੱਥੇ ਔਰ ਹਰ ਲਿਹਾਜ਼ ਦੇ ਨਾਲ ਉਹਨਾਂ ਦਾ ਬੜਾ ਹੋਣਹਾਰ ਬੇਟਾ ਹੈ। ਸੋ ਮੈਂ ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਾ। ਅਸੀਂ ਜਿਹੜੀਆਂ ਦੋਨੋਂ ਹੀ ਸਪੀਚਿਸ ਨੇ ਇਹਨਾਂ ਪ੍ਰੋਗਰਾਮਾਂ ਦੀਆਂ ਉਹ ਆਉਣ ਵਾਲੇ ਪੀਰੀਅਡ 'ਚ, ਹਾਲਾਂ ਕਿਉਂਕਿ ਸਾਡਾ ਸਟੂਡੀਓ ਕੈਮਰਾ ਨਹੀਂ ਸੀ, ਪਰ ਜਿਵੇਂ ਕਿਵੇਂ ਵੀ ਇਸ ਫੋਨ ਕੈਮਰੇ ਰਾਹੀਂ ਰਿਕਾਰਡਿੰਗ ਹੋਈ ਹੈ ਉਹ ਅਸੀਂ ਸਾਂਝੀ ਕਰਾਂਗੇ। ਔਰ ਅਸੀਂ ਸਮੁੱਚੇ ਪਰਿਵਾਰ ਦਾ, ਵੀਰ ਸੁਖਵਿੰਦਰ ਸਿੰਘ ਔਰ ਬਾਕੀ ਭਾਈ ਨਰਿੰਦਰ ਸਿੰਘ ਹੋਰਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਸਾਡੀ ਵਾਪਸੀ ਸੀ, ਇਸ ਲਈ ਸ਼ਾਇਦ ਭੱਜ ਦੌੜ ਦੇ ਵਿੱਚ ਕਈ ਕੁਛ ਇਹਨਾਂ 2-3 ਦਿਨਾਂ 'ਚ ਮੈਂ ਕੋਸ਼ਿਸ਼ ਤਾਂ ਕੀਤੀ ਜਿੰਨਾ ਵੀ ਮੀਡੀਆ ਮੋਨੀਟਰ ਹੋ ਸਕਦਾ, ਪਰ ਜਦੋਂ ਤੱਕ ਤੁਸੀਂ ਘਰ ਪਹੁੰਚਦੇ ਹੋ ਰਾਤ ਦੇ 10 ਵੱਜ ਚੁੱਕੇ ਹੁੰਦੇ ਨੇ, ਅਗਲਾ ਦਿਨ ਫਿਰ ਉਹਦੀ ਸ਼ੁਰੂਆਤ ਹੁੰਦੀ ਹੈ। ਸੋ ਫਿਰ ਵੀ ਅਸੀਂ ਬਜਾਏ ਕਿ ਗੈਰ ਹਾਜ਼ਰੀ ਲਵਾਉਣ ਦੇ, ਕਿਉਂਕਿ ਪਿਛਲੀਆਂ ਗੈਰ ਹਾਜ਼ਰੀਆਂ ਜੇ ਸਾਡੇ ਵਿਊਅਰ ਮੁਆਫ ਨਹੀਂ ਕਰਦੇ, ਅਸੀਂ ਹਾਜ਼ਰ ਹੋਏ। ਹਿਊਮਨ ਰਾਈਟਸ ਦੀ ਗੱਲ, ਕਿਉਂਕਿ ਸਾਡਾ ਹਮੇਸ਼ਾ ਵਿਸ਼ਾ ਜਾਂ ਡਿਸਕਸ਼ਨ ਹੀ ਇੱਥੋਂ ਹੀ ਸ਼ੁਰੂ ਹੁੰਦਾ ਹੈ ਅਤੇ ਇੱਥੇ ਹੀ ਐਂਡ ਹੁੰਦਾ। ਇਕੱਲੇ ਹਕੂਕ ਦੀ ਗੱਲ ਨਹੀਂ ਹੈ ਜਾਂ ਹੱਕਾਂ ਦੀ ਗੱਲ ਨਹੀਂ ਹੈ। ਅਸੀਂ ਇਹਨਾਂ 2 ਦਿਨਾਂ ਦੀਆਂ ਉੱਥੇ ਪ੍ਰੈਜੈਂਟੇਸ਼ਨ 'ਚ ਵੀ ਕਿ ਇਨਸਾਨੀ ਜੀਵਨ ਦਾ ਸਭ ਤੋਂ ਪਹਿਲਾਂ ਤਾਂ ਆਪਣੇ ਮੇਕਰ ਨਾਲ, ਸਿਰਜਣਹਾਰੇ ਦੇ ਨਾਲ ਜੇ ਅਸੀਂ ਗੱਲ ਕਰਨੀ ਹੋਏ ਤਾਂ ਫਿਰ ਇਹ ਹੈ ਕਿ ਵੀ ਸਾਨੂੰ ਬਣਾਇਆ ਕਿਉਂ ਹੈ। ਜਿੱਥੇ 84 ਲੱਖ ਫਾਰਮ ਆਫ ਲਾਈਫ ਦੀ ਗੱਲ ਅੱਡ-ਅੱਡ ਥਾਟਸ ਕਰਦੇ ਨੇ, ਜ਼ਿਆਦਾ ਵੀ ਹੋ ਸਕਦੇ ਨੇ, ਘੱਟ ਵੀ ਹੋ ਸਕਦੇ ਨੇ, ਪਰ ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਸਾਰੀ ਸ੍ਰਿਸ਼ਟੀ ਦੇ ਉੱਤੇ, ਸਾਰੀ ਪਲੈਨਟ ਦੇ ਉੱਤੇ ਘੱਟੋ ਘੱਟ ਜੇ ਅਸੀਂ ਅਨਨੋਨ ਵਰਡਸ ਦੀ ਗੱਲ ਨਾ ਵੀ ਕਰੀਏ, ਜਦੋਂ ਅਸੀਂ ਕਾਇਨਾਤ ਕਹਿੰਦੇ ਹਾਂ ਫਿਰ ਤਾਂ ਬ੍ਰਹਿਮੰਡ ਆ ਜਾਂਦਾ। ਔਰ ਇਹ ਹਮੇਸ਼ਾ ਹੀ ਕਿਉਰੋਸਿਟੀ ਹੈ ਸਾਡੇ ਪਲੈਨਟ 'ਤੇ ਹਿਊਮਨ ਬੀਇੰਗਸ ਦੀ ਕਿ ਭਾਈ ਕੀ ਲਾਈਫ ਹੋਰ ਵੀ ਕਿਤੇ ਐਗਜ਼ਿਸਟ ਕਰਦੀ ਹੈ, ਉਸੇ ਨੂੰ ਹੀ ਲੱਭਣ ਤੁਰੇ ਹੁੰਦੇ ਨੇ। ਸੋ ਘੱਟੋ ਘੱਟ ਇਸ ਪਲੈਨਟ ਦੇ ਉੱਤੇ ਜਿੰਨੀਆਂ ਫਾਰਮਸ ਆਫ ਲਾਈਵਸ ਜਿਹੜੀਆਂ ਨੇ, ਵਨ ਸੈਲਡ ਅਮੀਬਾ ਤੋਂ ਜਿਹੜੀ ਜ਼ਿੰਦਗੀ ਸ਼ੁਰੂ ਹੁੰਦੀ ਹੈ, ਉਸ ਦਾ ਸਰਤਾਜ ਇਨਸਾਨ ਹੈ, ਮਨੁੱਖ ਹੈ। ਬੇਸ਼ੱਕ ਉਸ ਦਾ ਇੱਕ ਖਾਸਾ ਜਾਨਵਰਾਂ ਵਾਲਾ ਵੀ ਹੈ, ਕਿਉਂਕਿ ਆਇਆ ਤਾਂ ਉਹ ਸਾਰੀ ਪ੍ਰੋਸੈਸ 'ਚੋਂ ਹੀ ਹੈ। ਹਾਲਾਂਕਿ ਇਸ ਬਾਰੇ ਸ਼ਾਇਦ ਕੁਛ ਮਜ਼ਹਬ ਜਿਹੜੇ ਨੇ ਉਹ ਇਕਰਾਰ ਜਿਹੜਾ ਇਸ ਨੂੰ ਨਹੀਂ ਮੰਨਦੇ ਕਿ ਭਾਈ ਇਹ ਹੈ, ਉਹਨੂੰ ਥਿਊਰੀ ਆਫ ਐਵੋਲਿਊਸ਼ਨ ਕਹਿੰਦੇ ਨੇ, ਪਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਿੱਧਾ ਰੱਬ ਨੇ ਬਣਾਇਆ ਜਾਂ ਉਸ ਫਾਰਮ ਆਫ ਲਾਈਫ 'ਚੋਂ ਬਣਾਇਆ, ਕਿਉਂਕਿ ਅਲਟੀਮੇਟਲੀ ਇਸ ਗੱਲ ਦੇ ਉੱਤੇ ਤਾਂ ਸਾਰੇ ਹੀ ਮਜ਼ਹਬ ਸਹਿਮਤ ਨੇ ਕਿ ਇਨਸਾਨੀ ਜ਼ਿੰਦਗੀ ਸਭ ਤੋਂ ਪ੍ਰੈਸ਼ੀਅਸ ਹੈ ਔਰ ਇਸ ਦਾ ਕੋਈ ਮਕਸਦ ਹੈ। ਗੁਰਬਾਣੀ ਬੇਸਡ ਅਸੀਂ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਔਰ ਫਿਰ ਅਸੀਂ ਇਹ ਵੀ ਯਾਦ ਦਹਾਨੀ ਕਿ ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਅਲਟੀਮੇਟਲੀ ਆਪਣੀਆਂ ਰੂਟਸ ਨੂੰ ਲੱਭਣਾ, ਮੂਲ ਨਾਲ ਜੁੜਨਾ,
बहुत जन्म बिछड़े थे माधो ये जन्म तुम्हारे लेखे। कि बई ये विछड़ना है और फिर उस नूं पाना है। और इस दे उत्ते ही 7-8 हज़ार साल दी इंसानी तारीख दे विच ਅੱਡ-ਅੱਡ मजहब और ਅੱਡ-ਅੱਡ ਸਕੂਲ ਆਫ ਥਾਟ इस ਲੱਭਤ वाली तुरे तो उन्हां चों ही इन्हां धर्मां दा और इन्हां सारियां दा जन्म होया। फिर क्योंकि इस इंसान दी फितरत दे अंदर खासे दे अंदर जिथे रब दी जोत है और उस जोत नूं ही गुरु साहब ने फरमाया गुरबाणी राही भगत कबीर साहब दा जदों असीं ये फरमान दोहरांदे हैं कि अव्वल अल्लाह नूर उपाया कुदरत के सब बंदे एक नूर ते सब जग उपजया कौन भले को मंदे लोगा परम ना भूलो भाई खालक खलक खलक मैं खालक पूरे हो सब थाई। कि सब तो पहला रब ने अल्लाह ने नूर पैदा किया और उस नूर दा ही अगों सारी क्रिएशन इंसान दे अंदर उस दा ही जुज रखा होया है उस दा ही कण रखा होया। और इसे नूं ही जदों इलामा इकबाल ने यह कहा कि अमल से ज़िंदगी बनती है जन्नत भी जहन्नम भी ये खाकी अपनी फितरत से ना नूरी है ना नारी है। हुण नूर अव्वल अल्लाह नूर उपाया नार अग नूं कहंदे ने। जदों असीं विकारां दी अग दी गल करदे हैं जां शैतान दी गल करदे हैं जां काम क्रोध लोभ मोह हंकार दी गल करदे हैं तो अलामा ये याद करवांदे ने कि भाई ये अल्टीमेटली इंसान दी फितरत है उहदे च नूर भी है उहदे च नार भी है उस दे विच विकारां दी अग भी है शैतान भी बैठा है और उस दे विच रब भी बैठा है। हुण जिहड़ी इंसान दी फितरत है कि उसने नूर वाल जाना है कि नार वाल जाना है। उन्हें विकारां दी अग च सड़ना है जिंदगी सारी उस पासे बर्बाद करनी है जां उस नूर दा रस्ता अख्तियार करके जिवें बाबा फरीद ने फरमाया कि भाई अल्टीमेटली तेरी पनाह खुदाए तू बख्शंदगी शेख फरीदा खैर दीजा बंदगी कि वो रस्ता चुनना है जां ये रस्ता चुनना है। पर जे असी 7-8 हज़ार साल दी इस इंसानी तारीख नूं देखदे हैं तो फिर असी यही देखिया कि एक वड्डा तबका भी और ज़्यादा टाइम जिहड़ा है उसने अग दे रस्ते नूं ही चुनिया क्योंकि उस विचली जिहड़ी है वो लालच दी अग हौमे दी अग दुनिया फतह करन दी गल वो भावें अलैगजेंडर नाल जुड़ी होए जां उस तो बाद दे जिन्ने भी हमलावर जिन्हां ने बड़े बड़ियां सल्तनतां बनाईयां किन्नियां जिहड़ियां वो आए चले गए। लेकिन बेशक 18वीं सदी तक पहुँचदे हैं असीं नेशन स्टेट्स के कानसैप्ट नूं देखदे हैं कि अड्ड-अड्ड मुल्कां दा कानसैप्ट और लेकिन 19वीं सदी 20वीं सदी च ये किवें नेशन स्टेट्स आपस दे विच टकराईयां किवें इन्हां दी वपारक भुख पैसे दी भुख ग्रीड दी भुख जे असीं पिछला समा ना भी जाइए तो 20वीं सदी की गल ही करिए तो आलमोस्ट 20 सालों के फर्क दे विच 2 विनाशकारी वड्डे युद्ध हुंदे ने जिन्हां नूं वर्ल्ड वॉर्स कहा जाता है विश्व जंग कहा जाता है जां आलमी वॉर कहा जाता है। पहला वर्ल्ड वॉर 1914 तो 1918 तक हुंदा है और दूसरा 1939 तो 1945 तक हुंदा है। और इन्हां दोनों दे विच बेशक ये वो पीरीयड सी 20वीं सदी का जदों बस्तीवाद का युग सी कलोनीअल पावर्स ने सारी ताकत हथियाई हुई सी लेकिन ਜਿਹੜੀਆਂ ਉਹਨਾਂ ਦੀਆਂ ਕॉलोनीज़ ਸੀ ਜਿੱਥੇ ਉਹਨਾਂ ਨੇ ਜਿਨ੍ਹਾਂ ਤੇ ਕਬਜ਼ਾ ਕੀਤਾ ਹੋਇਆ ਸੀ ਉਹਨਾਂ ਦਾ ਰਾਜ ਸੀ ਉਹਨਾਂ ਦੀ ਖਲਕਤ ਤਾਂ ਉਹਦੇ 'ਚ ਪੁਸ਼ ਹੁੰਦੀ ਚਲੇ ਗਈ ਭਰਤੀ ਉੱਥੋਂ 9 ਰੁਪਈਏ ਦੀ ਤਨਖਾਹ ਦੇ ਉੱਤੇ ਜਦੋਂ ਤੁਸੀਂ ਦੇਖਦੇ ਹੋ 20ਵੀਂ ਸਦੀ 'ਚ ਅਸੀਂ ਵੀ ਬੜੇ ਫਖਰ ਨਾਲ ਕਹਿੰਦੇ ਹਾਂ ਜਦੋਂ ਗੋਰਿਆਂ ਨੂੰ ਖੁਸ਼ ਕਰਨਾ ਹੁੰਦਾ ਹੈ ਕਿ ਜੀ ਅਸੀਂ ਵੀ ਫਸਟ ਵਰਲਡ ਵਾਰ 'ਚ ਇੰਨੇ 80,000 ਸਿੱਖ ਗਿਆ ਇੰਨੇ ਮਰੇ ਇੰਨੇ ਜ਼ਖਮੀ ਹੋਏ ਸੈਕੰਡ ਵਰਲਡ ਵਾਰ 'ਚ ਇੰਨੇ ਮਰੇ ਅਸੀਂ ਵੀ ਵਰਲਡ ਆਰਡਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਪਰ ਉਹ ਵੀ ਹੱਸਦੇ ਹੋਣੇ ਨੇ ਕਿ ਭਾਈ ਤੁਸੀਂ ਤਾਂ ਸਾਰੇ ਜਿਹੜੇ ਉਹ ਤਨਖਾਹੀਏ ਸੀ 9 ਰੁਪਈਏ ਦੇ ਉੱਤੇ ਮਹੀਨੇ ਦੇ ਤੁਸੀਂ ਆਪਣੀ ਜਾਨ ਗੋਲੀ ਦੇ ਸਾਹਮਣੇ ਖੜੀ ਕੀਤੀ ਹੋਈ ਸੀ ਪਰ ਗੁਲਾਮਾਂ ਦੇ ਕੋਲ ਹੋਰ ਚੋਇਸ ਵੀ ਕੀ ਹੁੰਦੀ ਹੈ। ਹੁਣ ਵੀ ਪਿਛਲੇ ਦਿਨਾਂ 'ਚ ਭਾਰਤ ਦੀ ਪਾਰਲੀਮੈਂਟ 'ਚ ਡਿਫੈਂਸ ਮਿਨਿਸਟਰੀ ਨੇ ਅੰਕੜੇ ਦਿੱਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ
ਕਿੰਨੀਆਂ ਵਿਡੋਜ਼ ਨੇ ਜਿਹੜੀਆਂ ਵਿਧਵਾਵਾਂ ਨੇ ਫੌਜੀਆਂ ਦੀਆਂ, ਜਿਹੜੇ ਫੌਜੀ ਮਰ ਚੁੱਕੇ ਨੇ, ਜਿਨ੍ਹਾਂ ਨੂੰ ਪੈਨਸ਼ਨ ਜਾਂਦੀ ਹੈ। ਔਰ ਉਹ ਸਾਰੀਆਂ ਹੁਣ 28 ਸਟੇਟਾਂ ਦਾ ਵੇਰਵਾ ਦਿੱਤਾ ਹੈ। ਸਭ ਤੋਂ ਜ਼ਿਆਦਾ ਵਿਡੋਜ਼ ਜਿਹੜੀਆਂ ਨੇ ਆਲਮੋਸਟ 75,000 ਦੇ ਨੇੜੇ ਤੇੜੇ ਪੰਜਾਬ 'ਚ ਨੇ। ਹੁਣ ਅਸੀਂ ਇੱਕ ਪਾਸੇ ਜਦੋਂ ਜੁਝਾਰੂਆਂ ਦੀ ਗੱਲ ਕਰਦੇ ਹਾਂ 1.5 ਲੱਖ ਤੋਂ ਜ਼ਿਆਦਾ ਦੀਆਂ ਸ਼ਹੀਦੀਆਂ, ਇੱਕ ਪਾਸੇ ਉਹ ਪੂਰੀ ਕਲਾਸ ਹੈ ਜਿਹੜੀ ਇਸ ਅਣਖ ਔਰ ਗੈਰਤ ਦੇ ਲਈ ਕਿ ਅਸੀਂ ਆਪਣੀ ਹੋਂਦ ਦੀ ਲੜਾਈ, ਆਪਣੀ ਸਿੱਖੀ ਦੀ ਲੜਾਈ, ਆਪਣਾ ਧਰਮ, ਆਪਣਾ ਸੱਭਿਆਚਾਰ, ਆਪਣੀ ਤਹਿਜ਼ੀਬ, ਆਪਣਾ ਖਾਸਾ, ਆਪਣਾ ਵਿਰਸਾ, ਇਸ ਦੇ ਲਈ ਅਸੀਂ ਖਾਲਿਸਤਾਨ ਬਣਾਉਣਾ। ਪਰ ਦੂਸਰੇ ਪਾਸੇ 75,000 ਤੋਂ ਜ਼ਿਆਦਾ ਉਹ ਜਿਹੜੀਆਂ ਵਿਚਾਰੀਆਂ ਮਰਹੂਮ ਨੇ ਆਪਣੇ ਜੀਵਨ ਸਾਥੀ ਤੋਂ, ਕਿਉਂਕਿ ਉਹ ਕੋਈ ਲਦਾਖ 'ਚ, ਕੋਈ ਕਸ਼ਮੀਰ 'ਚ, ਕੋਈ ਕਿਤੇ ਉਹਨਾਂ ਦਾ ਜਿਹੜਾ ਉਹ ਗੋਲੀਆਂ ਦਾ ਨਿਸ਼ਾਨਾ ਬਣੇ ਨੇ। ਲੇਕਿਨ ਤੁਸੀਂ ਅੱਜ ਵੀ, ਔਰ ਇਹ ਇੰਨੀਆਂ ਵੱਡੀਆਂ, ਪੰਜਾਬ 30 ਮਿਲੀਅਨ ਤੋਂ ਵੀ ਘੱਟ ਆਬਾਦੀ ਹੈ, ਹੁਣ ਉਹੀ 220 ਮਿਲੀਅਨ ਯੂਪੀ ਹੈ, 22 ਕਰੋੜ, ਉਹ ਤੁਹਾਨੂੰ ਜਾ ਕੇ 6ਵੇਂ ਥਾਂ 'ਤੇ ਵੀ ਨਹੀਂ ਲੱਭਦੇ, ਫਿਊ ਥਾਊਜ਼ੈਂਡ। ਹੁਣ ਇਹ ਮੈਂ ਇਸ ਲਈ ਕੋਟ ਕਰ ਰਿਹਾ ਵੀ ਜਦੋਂ ਅਸੀਂ ਮਰਸਨਰੀ ਕਰੈਕਟਰ ਕਹਿੰਦੇ ਹਾਂ ਕਿ ਭਾਈ ਅਸੀਂ ਉਦੋਂ ਵੀ 9 ਰੁਪਏ ਦੀ ਤਨਖਾਹ ਦੇ ਉੱਤੇ ਫਸਟ ਵਰਲਡ ਵਾਰ ਦੇ ਦੌਰਾਨ ਜਿਹੜੇ ਆ ਉਹ ਕਿੰਨੇ ਕੁਰਬਾਨ ਕੀਤੇ ਨੇ, ਔਰ ਅੱਜ ਵੀ 80,000 75,000 ਵਿਡੋਜ਼ ਪੰਜਾਬ ਦੇ ਵਿੱਚ ਬੈਠੀਆਂ ਜਿਹੜੀਆਂ ਉਸੇ ਤਨਖਾਹ ਲਈ, ਔਰ ਇਹਦੇ ਬਾਵਜੂਦ ਤੁਸੀਂ ਇਹਨਾਂ ਨੂੰ ਸਾਬਤ ਨਹੀਂ ਕਰ ਸਕਦੇ ਕਿ ਭਾਈ ਤੁਸੀਂ ਜਿਹੜਾ ਉਹ ਪੈਟਰੀਓਟ ਹੋ, ਜਾਂ ਇੱਕ ਦੀ ਦੌੜ ਲੱਗੀ ਹੁੰਦੀ ਹੈ ਬਾਰ-ਬਾਰ ਕਹਿਣ ਲਈ ਜੀ ਸਾਡੇ ਨਾਲ ਵਿਤਕਰਾ ਹੋ ਰਿਹਾ, ਦੇਖੋ ਅਸੀਂ ਦੇਸ਼ ਲਈ ਕਿੰਨੀਆਂ, ਅਸੀਂ ਤਾਂ ਉਹ ਸਮਝਦੇ ਹਾਂ ਵੀ ਇਹ ਗਿਣਤੀ ਕਰਨੀ ਵੀ ਆਪਣੀ ਬੇਇੱਜ਼ਤੀ ਕਰਨੀ ਹੈ। ਇਹ ਤਾਂ ਸਾਡੀ ਨਾਅਹਲੀਅਤ ਹੈ ਕਿ ਵੀ ਇਹ ਜਾਣਦਿਆਂ ਹੋਇਆਂ ਵੀ ਕਿ ਉਹਨਾਂ ਨੇ ਇੱਕ ਪਾਸੇ ਕਿਸ ਕਿਸਮ ਦਾ ਸਾਨੂੰ ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ। ਪਰ ਮੈਂ ਟੌਪਿਕ ਵੱਲ ਮੋੜਾਂ ਕਿ ਇਸ ਸਾਰੇ ਦੇ ਤੁਰਦਿਆਂ ਦੋਨੋਂ ਵਰਲਡ ਵਾਰਸ 20ਵੀਂ ਸਦੀ 'ਚ ਹੋਏ ਨੇ, ਅੱਖਾਂ ਦੇ ਸਾਹਮਣੇ ਅਜੇ ਵੀ ਲਾਸਟ ਜਿਹੜੇ ਸੈਕੰਡ ਵਰਲਡ ਵਾਰ ਦੇ ਸਰਵਾਈਵਰ ਫੌਜੀ ਸ਼ਾਇਦ 1-2 ਬਚੇ ਹੋਣੇ ਨੇ, ਕਿਉਂਕਿ ਹੁਣ ਤਾਂ ਉਹਨੂੰ ਜੰਗ ਨੂੰ ਐਂਡ ਹੋਇਆ ਵੀ 75 ਸਾਲ 100 ਸਾਲ ਦੇ ਨੇੜੇ ਤੇੜੇ ਦਾ ਜਿਹੜਾ ਹੋਏਗਾ, ਕੋਈ ਯੰਗ 18-19 ਸਾਲ ਦਾ ਫੌਜ 'ਚ ਗਿਆ, ਕੁਛ ਨਹੀਂ, ਲੇਕਿਨ ਬਹੁਤੇ ਤਾਂ ਤੁਰ ਗਏ। ਹੁਣ ਇਹ ਸਾਰੀ ਭੁੱਖ ਵੀ ਇਹਨਾਂ ਦੋਨੋਂ ਹੀ ਜਿਹੜੇ ਵਰਲਡ ਵਾਰਸ, ਆਲਮੀ ਜੰਗਾਂ ਨੇ, ਇਹ ਯੂਰਪੀਅਨ ਪਾਵਰਸ ਦੀਆਂ ਹੀ ਸੀਗੀਆਂ। ਉਹ ਭਾਵੇਂ ਇੱਕ ਪਾਸੇ ਇਟਲੀ ਹੈ, ਜਰਮਨ ਹੈ, ਜਾਪਾਨ ਹੈ, ਦੂਜੇ ਪਾਸੇ ਇੰਗਲੈਂਡ ਹੈ, ਫਰਾਂਸ ਹੈ, ਜਾਂ ਬਾਅਦ 'ਚ ਰਸ਼ੀਆ ਪਹਿਲੇ ਪਾਰਟ 'ਚ ਨਿਊਟਰਲ ਰਹਿੰਦਾ ਹੈ, ਜਾਂ ਪਹਿਲੇ ਪਾਰਟ 'ਚ ਇੱਕ ਹਿੱਸਾ ਉਹਦਾ ਹਿਟਲਰ ਨਾਲ ਸੀ 1930 ਤੱਕ। ਫਿਰ ਜਿਹੜਾ ਉਹ ਜਦੋਂ ਰੂਸ 'ਚ ਫੌਜਾਂ ਵੜੀਆਂ ਉਹਨਾਂ ਦੀਆਂ, ਜਰਮਨ ਦੀਆਂ, ਫਿਰ ਇੱਧਰ ਹੋ ਗਏ। ਦੂਜੇ ਪਾਸੇ ਅਮਰੀਕਾ ਪਹਿਲੇ ਵਰਲਡ ਵਾਰ 'ਚ ਵੀ ਉਹਦੀ ਲਿਮਿਟਡ ਹੀ ਸੀ ਰੋਲ, ਦੂਸਰੇ ਵਰਲਡ ਵਾਰ ਦੇ ਪਹਿਲੇ ਅੱਧ 'ਚ ਤੱਕ ਤਾਂ ਨਿਊਟਰਲ ਸੀ, ਤੇ ਜਦੋਂ ਪਰਲ ਹਾਰਬਰ 'ਤੇ ਅਟੈਕ ਹੋਇਆ ਜਾਪਾਨੀਆਂ ਦਾ, ਫਿਰ ਜੰਪ ਕੀਤਾ। ਫਿਰ ਜੰਪ ਵੀ ਐਸਾ ਕੀਤਾ ਕਿ ਇਕੱਲੀ ਪਾਰਟੀਸਪੇਸ਼ਨ ਹੀ ਨਹੀਂ, ਫਿਰ ਤਾਂ ਹੀਰੋਸ਼ੀਮਾ ਨਾਗਾਸਾਕੀ 'ਤੇ ਬੰਬ ਸੁੱਟ ਕੇ ਹਟੇ। ਸੋ ਇਹ ਸਾਰੇ ਤੋਂ ਬਾਅਦ, ਕਿਉਂਕਿ ਅਸੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੀ ਗੱਲ ਕਰ ਰਹੇ ਹਾਂ, ਸੋ ਇਹ ਪਿਛੋਕੜ ਸਮਝਣਾ ਜ਼ਰੂਰੀ ਹੈ ਕਿ ਪਹਿਲੀ ਸੰਸਾਰ ਜੰਗ 1918 'ਚ ਜਦੋਂ ਖ਼ਤਮ ਹੁੰਦੀ ਹੈ, ਉਦੋਂ ਵੀ ਇਸ ਵਿਚਾਰ ਨੇ ਜਿਹੜਾ ਉਹ ਥੋੜ੍ਹੀ ਬਹੁਤ ਜਿਹੜੀ ਇਹ ਚਰਚਾ ਕਰਵਾਈ ਸੀ ਚਾਰੇ ਪਾਸੇ ਕਿ ਭਾਈ ਇਹ ਟਕਰਾਅ ਠੀਕ ਨਹੀਂ ਹੈ, ਬਰਬਾਦੀ ਹੈ, ਜੰਗਾਂ 'ਚੋਂ ਕੀ ਨਿਕਲਦਾ ਹੈ, ਕਿੰਨੇ ਮਾਰੇ ਗਏ, ਫਿਰ ਕਿੰਨੀਆਂ ਉਹ ਵਿਡੋਜ਼ ਸੀ, ਕਿੰਨੇ ਯਤੀਮ ਬੱਚੇ ਸੀ, ਕਿਹਨਾਂ ਹਾਲਾਤਾਂ 'ਚੋਂ ਸਾਰੇ ਜਿਉਂਦੇ ਸੀ। ਉਹਦੇ 'ਚੋਂ ਇੱਕ ਲੀਗ ਆਫ ਨੇਸ਼ਨਸ ਨਾਂ ਦੀ ਸੰਸਥਾ ਨਿਕਲੀ ਸੀ। ਲੇਕਿਨ ਅਸੀਂ ਦੇਖਦੇ ਹਾਂ ਕਿ 1939 ਤੱਕ ਪਹੁੰਚਦੇ ਹਾਂ, ਆਲਮੋਸਟ 21 ਸਾਲ ਬਾਅਦ 1918 ਦੇ ਐਂਡ ਤੋਂ ਫਿਰ ਜੰਗ ਸ਼ੁਰੂ ਹੋਈ, ਉਹ ਬਿਲਕੁਲ ਫੇਲ ਹੋਈ। ਸੋ ਉਸ ਪੀਰੀਅਡ ਜਦੋਂ ਤੱਕ ਦੂਸਰੀ ਸੰਸਾਰ ਜੰਗ ਖਤਮ ਹੋਈ 1945 'ਚ, ਇਹ ਬੜਾ ਖੌਫਨਾਕ ਮੰਜ਼ਰ ਸੀ ਜਦੋਂ ਇਹ ਸਾਹਮਣੇ ਆਇਆ ਕਿ ਭਾਈ ਬਾਕੀ ਤਾਂ ਜੋ ਫੌਜੀ ਟ੍ਰੈਂਚਾਂ 'ਚ ਜਾਂ ਦੂਜੇ ਮਾਰੇ ਗਏ, ਕਿਉਂਕਿ ਫਸਟ ਵਰਲਡ ਵਾਰ ਵੇਲੇ ਤੱਕ ਤਾਂ ਅਜੇ ਏਅਰ ਫੋਰਸ ਦੀ ਤਾਕਤ ਨਹੀਂ ਸੀ। ਸੈਕੰਡ ਵਰਲਡ ਵਾਰ ਵੇਲੇ ਤਾਂ ਐਟੋਮਿਕ ਪਾਵਰ ਯੂਜ਼ ਕੀਤੀ ਉਹਨਾਂ ਨੇ, ਅਮਰੀਕਾ ਨੇ। ਫਿਰ ਇਸ ਦੇ ਨਾਲ ਜਿਹੜਾ ਖਾਸ ਤੌਰ 'ਤੇ ਨਾਜ਼ੀਆਂ ਵੱਲੋਂ ਕੀਤੇ ਗਏ ਜ਼ੁਲਮ ਸੀ, ਹੋਲੋਕਾਸਟ, 6 ਮਿਲੀਅਨ 60 ਲੱਖ ਤੋਂ ਜ਼ਿਆਦਾ ਯਹੂਦੀਆਂ ਦਾ ਮਾਰੇ ਜਾਣਾ। ਅੱਜ ਇਹ ਵੱਖਰੀ ਕਹਾਣੀ ਹੈ ਕਿ ਉਹੀ ਯਹੂਦੀ ਜਿਨ੍ਹਾਂ ਦੇ ਲਈ ਦੁਨੀਆ ਨੇ ਹਮਦਰਦੀ ਔਰ ਨੈਵਰ ਅਗੇਨ, ਔਰ ਅੱਜ ਤੱਕ ਅਸੀਂ ਵੀ ਹਮੇਸ਼ਾ ਹੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ, ਪਰ ਉਹੀ ਕੁਛ ਅੱਜ ਉਹ ਗਜ਼ਾ ਦੇ ਲੋਕਾਂ ਨਾਲ ਕਰ ਰਹੇ ਨੇ। 2 ਮਹੀਨੇ ਤੋਂ ਜ਼ਿਆਦਾ ਹੋ ਗਿਆ ਦੁਨੀਆ ਉਵੇਂ ਹੀ ਜਿਹੜੀ ਹੈ ਉਹ
ਮਤਾ ਵੀ ਜੇ ਆਇਆ ਦੁਬਾਰਾ UN ਸਿਕਿਉਰਿਟੀ ਕਾਉਂਸਲ 'ਚ ਸੀਜ਼ਫਾਇਰ ਦਾ, ਤਾਂ ਉਹਨੂੰ ਅਮਰੀਕਾ ਨੇ ਵੀਟੋ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਉਹੀ ਬਰਾਬਰ ਬੰਬਾਰੀ ਵੀ ਚੱਲ ਰਹੀ ਹੈ ਰੋਜ਼ਾਨਾ, ਡੇ ਟੂ ਡੇ। ਔਰ ਹੁਣ ਕਿਸੇ ਵੀ ਸੀਜ਼ਫਾਇਰ ਦੀ ਜਿਹੜੀ ਹੋਪ ਹੈ ਉਹ ਬਹੁਤ ਘੱਟ ਗਈ ਹੈ। ਹਾਲਾਂਕਿ ਕਤਰ ਫਿਰ ਵੀ ਟਰਾਈ ਕਰ ਰਿਹਾ ਜਾਂ ਦੂਸਰਾ ਕਰ ਰਿਹਾ, ਲੇਕਿਨ ਜਦੋਂ ਏਜੰਡਾ ਹੀ ਇਹ ਹੈ ਕਿ ਵੀ ਇਹਨੂੰ ਸਾਰੇ ਨੂੰ ਸਾਫ਼ ਕਰਵਾਉਣਾ ਹੈ, ਇਹਨਾਂ ਨੂੰ ਜਿਹੜਾ ਉਹ ਜਿੰਨੇ 22-23 ਲੱਖ ਹੈਗੇ ਨੇ ਇਸ ਬੈਲਟ ਦੇ ਵਿੱਚ, ਵੈਸਟ ਬੈਂਕ ਔਰ ਗਜ਼ਾ ਦੇ ਵਿੱਚ, ਇਹਨਾਂ ਨੂੰ ਬਾਹਰ ਕੱਢੋ ਔਰ ਗ੍ਰੇਟਰ ਇਜ਼ਰਾਈਲ ਬਣਾਓ। ਤੇ ਜਦੋਂ ਪਹਿਲਾਂ ਹੀ ਇਸ ਕਿਸਮ ਦਾ ਏਜੰਡਾ ਹੈ ਤਾਂ ਉਹਨੂੰ ਕੌਣ ਫਿਰ ਕਹੇ ਕਿ ਭਾਈ ਤੁਸੀਂ ਇਹ ਨਹੀਂ ਕਰਨਾ ਜਾਂ ਤੁਸੀਂ ਇਹ ਕਰਨਾ। ਹੁਣ ਉਸ ਸਾਰੇ ਦੇ ਪਿਛੋਕੜ ਦੇ ਵਿੱਚ ਹੀ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਆ, ਜੋ ਉਹ ਲਫ਼ਜ਼ ਇਸਤੇਮਾਲ ਨਹੀਂ ਹੁੰਦਾ, ਇਕੱਲਾ UN ਇਸਤੇਮਾਲ ਹੁੰਦਾ। ਸੋ ਉਦੋਂ ਅਜੇ ਜਿਹੜੇ ਸਾਈਜ਼ੇਬਲ ਮੁਲਕ ਸੀ ਅਜੇ ਵੀ, ਕਿਉਂਕਿ ਕੋਲੋਨਾਈਜੇਸ਼ਨ ਸੀ, ਵੱਡੀਆਂ ਤਾਕਤਾਂ, ਭਾਵੇਂ ਭਾਰਤ ਆਜ਼ਾਦ ਹੋ ਚੁੱਕਾ ਸੀ 15 ਅਗਸਤ 1947 ਨੂੰ, ਪਾਕਿਸਤਾਨ ਵੀ ਆਜ਼ਾਦ ਮੁਲਕ ਬਣ ਚੁੱਕਾ ਸੀ, ਕਿਉਂਕਿ ਅਸੀਂ 10 ਦਸੰਬਰ 1948 ਤੇ ਆ ਗਏ, ਜਿਹੜਾ 75 ਸਾਲ ਪਹਿਲਾਂ ਜਿਸ ਦਿਨ, ਉਦੋਂ ਅਜੇ ਦੁਨੀਆ ਦੇ ਸਿਰਫ 50 ਮੁਲਕ ਸੀ। ਔਰ 50 ਮੁਲਕਾਂ ਦੇ ਨੁਮਾਇੰਦਿਆਂ ਨੇ ਕਈ ਮਹੀਨਿਆਂ ਦੀ ਡਿਸਕਸ਼ਨ ਤੋਂ ਬਾਅਦ ਇਹ ਜਿਹਨੂੰ ਅੱਜ ਅਸੀਂ ਚਾਰਟਰ ਆਫ ਹਿਊਮਨ ਰਾਈਟਸ ਕਹਿੰਦੇ ਹਾਂ, ਮਨੁੱਖੀ ਹੱਕਾਂ ਦਾ ਪੱਤਰ ਜਾਂ ਉਸ ਦਾ ਡਾਕੂਮੈਂਟ, ਇਹ ਫਾਈਨਲੀ 50 ਮੁਲਕਾਂ ਦੀ ਜਨਰਲ ਅਸੈਂਬਲੀ ਨੇ ਫਿਰ 10 ਦਸੰਬਰ 1948 ਨੂੰ ਇਹਨੂੰ ਮਨਜ਼ੂਰ ਕੀਤਾ ਸੀ। ਔਰ ਇਹਦੇ 'ਚ ਕਿਉਂਕਿ ਉਸ ਦੇ ਜਿਹੜੇ ਇਸ ਦੇ ਉੱਤੇ ਇੱਕ ਬਰੀਫ ਸਿਨੋਪਸਿਸ ਐਸੋਸੀਏਟਿਡ ਪ੍ਰੈਸ ਨੇ ਦਿੱਤਾ, ਔਰ ਕੁੱਲ ਜਿਹੜੇ ਨੇ ਉਹਦੇ 'ਚ 30 ਆਰਟੀਕਲ ਨੇ ਜਿਹਦੇ 'ਚ ਹੱਕਾਂ ਦੀ ਗੱਲ ਕੀਤੀ ਗਈ ਹੈ। ਔਰ ਜਿਹੜਾ ਪਹਿਲਾ ਆਰਟੀਕਲ ਹੀ ਇੱਥੋਂ ਸ਼ੁਰੂ ਹੁੰਦਾ ਹੈ ਕਿ ਆਰਟੀਕਲ ਪਹਿਲਾ ਸਟੇਟਸ ਦੈਟ ਆਲ ਹਿਊਮਨ ਬੀਇੰਗਸ ਆਰ ਬੋਰਨ ਫ੍ਰੀ ਐਂਡ ਇਕੁਅਲ ਇਨ ਡਿਗਨਿਟੀ ਐਂਡ ਰਾਈਟਸ। ਇਹ ਕਿਉਂਕਿ ਕੁੱਲ ਦੁਨੀਆ ਦੇ ਉਸ ਬਿਆਨੀਆਂ ਨੂੰ ਇਸ ਦੇ ਵਿੱਚ ਐਕਸੈਪਟ ਕੀਤਾ ਗਿਆ। ਔਰ ਇਹ ਕਿ ਭਾਈ ਕਿਉਂਕਿ ਜਿਵੇਂ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ 1776 ਦੀ ਕਿ ਆਲ ਮੈਨ ਆਰ ਬੋਰਨ ਇਕੁਅਲ, ਕਿ ਵੀ ਰੱਬ ਨੇ ਹਰ ਇੱਕ ਨੂੰ ਬਰਾਬਰ ਬਣਾਇਆ, ਜਿਹਨੂੰ ਅਸੀਂ ਸ਼ੁਰੂਆਤ 'ਚ ਏਕ ਨੂਰ ਤੇ ਸਭ ਜਗ ਉਪਜਿਆ ਕਿ। ਸੋ ਇਹਦਾ ਪਹਿਲਾ ਆਰਟੀਕਲ ਹੀ ਸੀ ਕਿ ਆਲ ਹਿਊਮਨ ਬੀਇੰਗਸ ਆਰ ਬੋਰਨ ਫ੍ਰੀ, ਜਨਮ ਤੋਂ ਆਜ਼ਾਦ ਨੇ, ਐਂਡ ਇਕੁਅਲ ਇਨ ਡਿਗਨਿਟੀ ਐਂਡ ਰਾਈਟਸ, ਉਹ ਬਰਾਬਰ ਨੇ, ਉਹਨਾਂ ਦੀ ਡਿਗਨਿਟੀ ਵੀ ਉਹਨਾਂ ਦੇ ਹੱਕਾਂ ਦੇ ਪੱਖ ਤੋਂ। ਫਿਰ ਕਿਉਂਕਿ ਇਹ ਮੰਨ ਲਿਆ ਗਿਆ ਵੀ ਇਕੁਅਲ ਨੇ ਔਰ ਹਰ ਇੱਕ ਦੀ ਡਿਗਨਿਟੀ ਹੈ, ਔਰ ਆਰਟੀਕਲ 2 ਦੇ ਵਿੱਚ ਫਿਰ ਇਹ ਕਿਹਾ ਗਿਆ ਕਿ everyone is entitled to all the rights and freedoms the declaration sets out without distinction of any kind, such as race, color, sex, language, religion, political or other opinion, national or social origin, property, birth ਔਰ ਅਦਰ ਸਟੇਟਸ। ਹੁਣ ਉਹਦੇ 'ਚ ਇਹ ਸਾਰੇ ਭਿੰਨ ਭੇਦ ਨੂੰ ਮਿਟਾਉਣ ਦੀ ਗੱਲ ਕੀਤੀ ਗਈ ਕਿ ਭਾਈ ਹਰ ਇੱਕ ਨੂੰ ਹੀ ਜਿਹੜਾ ਉਹ ਇਹਨਾਂ ਹੱਕਾਂ ਦੇ ਉੱਤੇ ਜਿਹੜਾ ਉਹ ਉਸ ਦਾ ਹੱਕ ਬਣਦਾ। ਇਸ ਦੇ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ, ਨਸਲ ਦਾ, ਰੰਗ ਦਾ, ਮੇਲ ਜਾਂ ਫੀਮੇਲ ਦਾ, ਜ਼ਬਾਨ ਦਾ, ਮਜ਼ਹਬ ਦਾ, ਸਿਆਸਤ ਦਾ, ਜਾਂ ਕੋਈ ਵੀ ਕਿਸੇ ਦੇ ਵਿਚਾਰ ਕਿਸੇ ਚੀਜ਼ ਬਾਰੇ ਹੋਣ। ਉਹ ਸੋਸ਼ਲ ਉਹਦਾ ਓਰੀਜਨ ਕੀ ਹੈ, ਉਹ ਅਫਰੀਕਾ ਦੇ ਕਬੀਲਿਆਂ 'ਚੋਂ ਆਇਆ ਕਿ ਉਹ ਆਸਟ੍ਰੇਲੀਆ ਦਾ ਐਬੋਰੀਜਨਲ ਹੈ ਕਿ ਉਹ ਨਿਊਜ਼ੀਲੈਂਡ ਦਾ ਮੌਰੀ ਹੈ, ਉਹਦੇ ਕੋਲ ਪ੍ਰੋਪਰਟੀ ਹੈ ਜਾਂ ਨਹੀਂ ਹੈ, ਉਹ ਕਿੱਥੇ ਜੰਮਿਆ ਨੇ, ਔਰ ਉਹਦਾ ਬਾਕੀ ਕਿਸੇ ਵੀ ਚੀਜ਼ 'ਤੇ ਆਧਾਰਿਤ ਉਹਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। ਸੋ ਇਹ 2 ਆਰਟੀਕਲ ਜਿਹੜੇ ਨੇ, ਤੇ ਬਾਕੀ ਜਿੰਨੇ ਵੀ ਆਰਟੀਕਲਸ ਨੇ, ਜਿਵੇਂ ਟੋਟਲ 30 ਆਰਟੀਕਲ ਨੇ ਇਸ ਚਾਰਟਰ ਆਫ ਹਿਊਮਨ ਰਾਈਟਸ ਦੇ, ਔਰ ਉਹਦੇ 'ਚ ਬੜਾ ਕਲੀਅਰ ਹੈ ਕਿ everyone has the right to life, liberty and the security of person, ਕਿ ਹਰ ਇੱਕ ਨੂੰ ਜ਼ਿੰਦਗੀ ਜਿਉਣ ਦਾ ਹੱਕ ਵੀ ਹੈ, ਹਰ ਇੱਕ ਨੂੰ ਆਜ਼ਾਦੀ ਦਾ ਹੱਕ ਵੀ ਹੈ, ਔਰ ਹਰ ਇੱਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਹ ਜਿਸ ਖਿੱਤੇ 'ਚੋਂ ਹੈ ਉਸ ਰਾਜ ਦਾ ਫਰਜ਼ ਬਣਦਾ ਹੈ। and that no one shall be held in slavery or servitude or subjected to torture or to cruel, inhuman or degrading treatment or punishment, ਕਿ ਕਿਸੇ ਦੇ ਨਾਲ ਵੀ ਜਿਹੜਾ ਉਸ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ, ਉਸ ਨੂੰ ਸਬਸਰਵੀਐਂਟ ਨਹੀਂ ਰੱਖਿਆ ਜਾ ਸਕਦਾ, ਉਸ ਨੂੰ ਕਿਸੇ ਦੇ ਉੱਤੇ ਟਾਰਚਰ ਨਹੀਂ ਕੀਤਾ ਜਾ ਸਕਦਾ, ਕੋਈ ਜ਼ਾਲਮਾਨਾ ਇਨਹਿਊਮਨ ਜਿਹੜਾ ਡੀਗ੍ਰੇਡਿੰਗ ਟਰੀਟਮੈਂਟ ਉਹਦੇ ਸਾਹਮਣੇ ਨਹੀਂ ਹੋ ਸਕਦੀ। ਔਰ ਇਸੇ ਥੱਲੇ ਹੀ ਫਿਰ ਡੈਕਲੇਰੇਸ਼ਨ ਨੇ ਕਿਹਾ
all are equal before the law। ਜਦੋਂ ਕੋਈ ਵੀ ਕਾਨੂੰਨ ਦੇ ਸਾਹਮਣੇ ਹੈ ਤਾਂ ਉਹ ਫਿਰ ਬਰਾਬਰ ਹੈ, ਉਸ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ। ਐਂਡ everyone is entitled to a fair and public hearing by the independent and impartial tribunal। ਕਿ ਹਰ ਇੱਕ ਨੂੰ ਜੇ ਲੱਗੇ ਕਿ ਭਾਈ ਉਹਦੇ ਨਾਲ ਧੱਕਾ ਹੋ ਰਿਹਾ ਤੇ ਉਹ ਇੰਡੀਪੈਂਡੈਂਟ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋ ਕੇ everyone has the right to seek and enjoy in other countries asylum from persecution। ਹੁਣ ਇਹ ਸਭ ਤੋਂ ਅਹਿਮ ਹੈ। ਜੇ ਅੱਜ ਲੱਖਾਂ ਸਿੱਖ ਅਮਰੀਕਾ, ਕੈਨੇਡਾ, ਯੂਰਪ 'ਚ ਬੈਠੇ ਨੇ ਤੇ ਇਹ ਦਿਨ ਉਹਨਾਂ ਨੂੰ ਵੀ ਆਪਣੇ ਸਾਲ ਦੇ ਬਾਕੀ ਕੈਲੰਡਰ 'ਚ ਲਿਖ ਲੈਣਾ ਚਾਹੀਦਾ ਹੈ ਕਿ ਭਾਈ ਇਹ ਉਹ ਦਿਨ ਹੈ। ਇਕੱਲੇ ਸਿੱਖਾਂ ਦੇ ਮਾਮਲੇ 'ਚ ਨਹੀਂ, ਦੁਨੀਆ ਜਿੰਨੇ ਵੀ ਪਰਸੀਕਿਊਟਡ ਲੋਕ ਨੇ ਜਦੋਂ ਭੱਜ ਕੇ ਕਿਤੇ ਜਾਂਦੇ ਨੇ ਸਿਵਲਾਈਜ਼ਡ ਕੰਟਰੀ 'ਚ, ਇਹ ਵੀ ਉਸ ਤੋਂ ਪਹਿਲਾਂ ਇਸ ਕਿਸਮ ਦਾ ਕੋਈ ਕਾਨਸੈਪਟ ਨਹੀਂ ਸੀ। ਇਹ 10 ਦਸੰਬਰ 1948 ਦੇ ਚਾਰਟਰ ਨੇ ਦਿੱਤਾ ਕਿ everyone has the right to seek and to enjoy in other countries asylum from persecution। ਕਿ ਜੇ ਇੱਕ ਮੁਲਕ 'ਚ ਜ਼ੁਲਮ ਹੋ ਰਿਹਾ ਉਹ ਭੱਜ ਕੇ ਦੂਸਰੇ ਜਾ ਕੇ ਰਾਜਸੀ ਸ਼ਰਨ ਲੈ ਸਕਦਾ ਹੈ। ਔਰ ਇਹਦੇ 'ਚ ਫਿਰ ਸਾਰੇ ਰਾਈਟ ਨਿਕਲਦੇ ਨੇ, ਫਰੀਡਮ ਆਫ ਰਿਲੀਜਨ to freedom of opinion, expression, freedom of peaceful assembly and right to education। ਔਰ ਇਹ ਸਾਰੇ ਦੇ ਵਿੱਚ ਜਿਹੜੀ ਦਿਲਚਸਪ ਗੱਲ ਹੈ ਕਿ ਆਲਮੋਸਟ 50 ਮੁਲਕਾਂ 'ਚੋਂ ਕਿਸੇ ਨੇ ਵੀ ਇਹਦਾ ਵਿਰੋਧ ਨਹੀਂ ਸੀ ਕੀਤਾ। 8 ਮੁਲਕ ਐਸੇ ਸੀ ਜਿਨ੍ਹਾਂ ਨੇ ਐਬਸਟੇਨ ਕੀਤਾ, ਵੋਟ ਨਹੀਂ ਪਾਈ। ਹਾਲਾਂਕਿ ਮੇਰੇ ਕੋਲ ਉਹਨਾਂ ਦੀ ਲਿਸਟ ਮੈਨੂੰ ਨਹੀਂ ਮਿਲ ਸਕੀ ਕਿ ਐਸੇ, ਪਰ ਭਾਰਤ ਕਿਉਂਕਿ ਆਜ਼ਾਦ ਹੋ ਚੁੱਕਾ ਸੀ, ਭਾਰਤ ਨੇ ਵੀ ਸਾਈਨ ਕੀਤੇ ਹੋਏ ਨੇ ਇਸ ਚਾਰਟਰ ਆਫ ਰਾਈਟਸ ਦੇ ਉੱਤੇ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਉਹਨਾਂ ਦੀ ਪਰਸੀਕਿਊਸ਼ਨ 'ਚੋਂ ਨਿਕਲ ਕੇ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ 75 ਸਾਲ ਬਾਅਦ ਅਸੀਂ ਕਿੱਥੇ ਖੜੇ, ਤੇ ਅੱਜ ਇਹ ਹੈ ਕਿ ਵੀ ਜਿਹੜੀ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿਣ ਵਾਲਾ ਮੁਲਕ ਹੈ ਉਹ ਖੁਦ ਵੀ ਪਰਸੀਕਿਊਟ ਕਰ ਰਿਹਾ, ਧਰਮ 'ਤੇ ਆਧਾਰਿਤ, ਸਿਆਸੀ ਵਿਚਾਰਾਂ 'ਤੇ ਆਧਾਰਿਤ। ਜੋ ਹਾਲ ਮੁਸਲਮਾਨਾਂ ਦਾ, ਈਸਾਈਆਂ ਦਾ, ਦਲਿਤਾਂ ਦਾ, ਸਿੱਖਾਂ ਦਾ ਉੱਥੇ ਹੋ ਰਿਹਾ, ਤੇ ਜੇ ਉੱਥੋਂ ਭੱਜ ਕੇ ਐਸਕੇਪ ਕਰਕੇ ਜਾਨ ਬਚਾ ਕੇ ਕੋਈ ਅਮਰੀਕਾ, ਕੈਨੇਡਾ, UK ਜਾਂ ਹੋਰ ਯੂਰਪੀਅਨ ਮੁਲਕਾਂ 'ਚ ਹੈ ਤਾਂ ਉੱਥੇ ਵੀ ਇਹਨਾਂ ਦੇ ਜਿਹੜੇ ਡੈਥ ਸਕੁਆਡਸ ਨੇ ਉਹਨਾਂ ਦੇ ਰਾਹੀਂ ਜਿਹੜਾ ਇਹਨਾਂ ਨੇ ਮਰਡਰਿੰਗ ਪਲਾਨ ਜਿਹੜੀ ਹੈ ਉਹ ਇੰਪਲੀਮੈਂਟ ਕਰਨੀ ਸ਼ੁਰੂ ਕੀਤੀ ਹੋਈ ਹੈ ਡੈਮੋਕ੍ਰੇਸੀ ਦੇ ਨਾਂ ਥੱਲੇ। ਸੋ 75 ਸਾਲਾਂ 'ਚ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੱਥੋਂ ਗੱਲ ਤੁਰ ਕੇ ਕਿੱਥੇ ਪਹੁੰਚੀ ਹੈ। ਇਹ ਠੀਕ ਹੈ ਕਿ ਇਹਨਾਂ 75 ਸਾਲਾਂ 'ਚ ਕੋਈ ਸੰਸਾਰ ਜੰਗ ਨਹੀਂ ਹੋਈ, ਪਰ ਜਿਵੇਂ ਮੈਂ ਲਾਸਟ ਆਪਣੇ ਇੱਕ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਜੇ ਇਸ ਪੀਰੀਅਡ 'ਚ ਇਹ ਦੇਖਣਾ ਹੋਏ ਕਿ ਲੋਕ ਕਿੰਨੇ ਮਰੇ ਨੇ ਇੰਟਰਨਲ ਕਨਫਲਿਕਟ ਦੇ ਵਿੱਚ, ਜਿਹਨੂੰ ਪ੍ਰੋਕਸੀ ਵਾਰਸ ਦੇ ਤੌਰ ਦੇ ਉੱਤੇ ਪ੍ਰਮੋਟ ਕੀਤਾ ਗਿਆ ਕਿਉਂਕਿ 2 ਖੈਮੇ ਬਣ ਗਏ ਦੂਸਰੇ ਸੰਸਾਰ ਜੰਗ ਤੋਂ ਬਾਅਦ। ਬ੍ਰਿਟਨ ਦਾ ਥੱਲਾ ਲੱਗ ਗਿਆ ਔਰ ਸੋਵੀਅਤ ਯੂਨੀਅਨ ਔਰ ਅਮਰੀਕਾ 2 ਸੁਪਰ ਪਾਵਰਸ ਉੱਭਰੀਆਂ। ਫਿਰ ਤੁਸੀਂ ਕੰਬੋਡੀਆ, ਕੋਰੀਆ, ਵੀਅਤਨਾਮ ਔਰ ਇਰਾਕ, ਅਫਗਾਨਿਸਤਾਨ, ਸਾਊਥ ਅਮਰੀਕਾ ਦੇ ਸਾਰੇ ਮੁਲਕ, ਕਸ਼ਮੀਰ, ਖਾਲਿਸਤਾਨ, ਨਾਗਾਲੈਂਡ, ਤੁਸੀਂ ਇਹ ਸਾਰੇ ਹੀ ਦੇਖੋਗੇ ਇੱਕ ਪਾਸੇ ਜਿਨ੍ਹਾਂ ਨੇ ਆਪਣੇ ਬਾਰਡਰਸ ਦੇ ਅੰਦਰ ਜ਼ੁਲਮ ਕੀਤੇ ਲੋਕਾਂ ਦੇ ਨਾਲ। ਉਸ ਸਰੇ ਫਰਿਸਤ ਭਾਰਤ ਹੈ ਕਿਉਂਕਿ ਆਬਾਦੀ ਦੇ ਲਿਹਾਜ਼ ਨਾਲ ਵੀ ਵੱਡਾ ਹੈ ਔਰ 1 ਬਿਲੀਅਨ 400-500 ਮਿਲੀਅਨ ਲੋਕ ਉੱਥੇ ਵਸਦੇ ਨੇ। ਔਰ ਫਿਰ ਅਸੀਂ ਹੁਣ ਵੀ ਜਦੋਂ ਅਸੀਂ ਅੱਜ ਇਹ ਗੱਲ ਵੀ ਕਰ ਰਹੇ ਹਾਂ 75 ਸਾਲ ਬਾਅਦ, ਯੂਕਰੇਨ ਦੇ ਵਿੱਚ ਪਿਛਲੇ 2 ਸਾਲ ਤੋਂ ਕੀ ਚੱਲ ਰਿਹਾ, ਉਹਦੇ 'ਚ ਰੂਸ ਜਿਹੜਾ ਉਹ ਆਪਣੀ ਮਨਮਰਜ਼ੀ ਨਾਲ ਜਿਹੜਾ ਇਸੇ UN ਦੇ ਚਾਰਟਰ ਜਿੱਥੇ ਮੁਲਕਾਂ ਦੀ ਸੋਵਰਨਿਟੀ ਮੰਨੀ ਗਈ ਹੈ, ਇੰਟੈਗਰਿਟੀ ਮੰਨੀ ਗਈ ਹੈ, ਉਸ ਨੂੰ ਵਾਇਓਲੇਟ ਕਰਦਾ ਹੈ। ਦੂਸਰੇ ਪਾਸੇ ਅਸੀਂ ਗਜ਼ਾ ਦਾ ਜ਼ਿਕਰ ਕੀਤਾ ਕਿ ਉੱਥੇ ਕਿੰਨਾ ਵਹਿਸ਼ੀਪੁਣਾ ਇੱਕ ਮੈਂਬਰ ਸਟੇਟ ਜਿਹੜੀ ਹੈ ਇਜ਼ਰਾਈਲ, ਜਿਹੜਾ UN ਦੀ ਮੈਂਬਰ ਸਟੇਟ ਹੈ, ਉਹ ਕਿਵੇਂ ਇੰਟਰਨੈਸ਼ਨਲ ਓਪੀਨੀਅਨ ਨੂੰ ਉਸ ਦੀਆਂ ਧੱਜੀਆਂ ਉਡਾ ਕੇ ਉੱਥੇ ਕੀ ਕਰ ਰਹੇ ਨੇ। ਫਿਰ ਅਸੀਂ ਜੇ ਮਿਆਂਮਾਰ ਵੱਲ ਨਜ਼ਰ ਮਾਰੀਏ, ਸਾਊਥ ਏਸ਼ੀਆ ਦੇ ਗੁਆਂਢ 'ਚ ਕਿਵੇਂ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੀ ਸਲੂਕ ਕੀਤਾ ਜਾ ਰਿਹਾ, ਕਿਵੇਂ ਉੱਥੇ ਔਰ ਉਹਨੂੰ ਨਸਲਕੁਸ਼ੀ ਮੰਨਿਆ ਜਿਹੜਾ ਉਹ UN ਨੇ ਜੋ ਉੱਥੇ ਚੱਲ ਰਿਹਾ, ਔਰ ਕਿੰਨੇ ਹੋਰ ਹਿੱਸੇ ਨੇ ਜਿੱਥੇ ਕਿ ਅਸੀਂ ਆਪਣੇ ਭਾਰਤ ਦੇ ਹਵਾਲੇ ਨਾਲ ਹੀ ਦੇਖੀਏ ਮਨੀਪੁਰ ਅਜੇ ਵੀ 3-4 ਦਿਨ ਪਹਿਲਾਂ 18 ਜਿਹੜੇ ਬੰਦੇ ਹੋਰ ਮਾਰੇ ਗਏ, ਉਹਨੂੰ ਬਿਲਕੁਲ ਕੱਟ ਆਫ ਕੀਤਾ ਹੋਇਆ। ਉੱਥੇ ਕੀ ਚੱਲ ਰਿਹਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਸੋ ਇਹ ਸਾਰੇ ਦੇ ਚੱਲਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਇਹ ਕਹਿਣਾ ਹੋਏ ਵੀ ਇਸ UN ਚਾਰਟਰ ਦੇ ਥੱਲੇ ਜਾਂ ਇਸ ਤੋਂ ਬਾਅਦ ਕੀ ਹਾਸਲ ਹੋਇਆ, ਇਹਦੇ 'ਚ ਵੀ ਕੋਈ ਦੋਸ਼ ਰਾਵਾਂ ਨਹੀਂ ਨੇ
ਕਿ ਜਦੋਂ ਇਹ ਚਾਰਟਰ ਮੰਨਿਆ ਗਿਆ ਸੀ ਉਦੋਂ ਦੁਨੀਆ 'ਚ ਤਾਂ ਜੇ ਕਲੋਨੀਅਲ ਪਾਵਰਸ ਹੀ ਸੀ। ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਨਸਲ ਭੇਦ ਸੀ, ਅਮਰੀਕਾ ਦੇ ਵਿੱਚ ਖੁਦ ਸੈਗਰੀਗੇਸ਼ਨ ਸੀ। ਸੋ ਇਹਦੇ ਬਾਵਜੂਦ ਇਹ ਕਿਉਂਕਿ UN ਚਾਰਟਰ 'ਤੇ ਬੇਸਡ ਹੀ, ਕਿਉਂਕਿ ਇਹ ਇਕੱਲਾ ਚਾਰਟਰ ਆਪਣੇ ਆਪ 'ਚ ਕਾਫੀ ਨਹੀਂ ਸੀ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 70 ਦੇ ਕਰੀਬ ਹੋਰ ਟਰੀਟੀਜ਼ ਹੁੰਦੀਆਂ ਨੇ ਮੁਲਕਾਂ ਦੀਆਂ। ਫਿਰ 1992 1960ਵਿਆਂ ਤੱਕ ਪਹੁੰਚਦੇ ਹਾਂ, ਜਿਹੜੀਆਂ ਜੀਨੀਵਾ ਕਨਵੈਨਸ਼ਨਸ ਹੁੰਦੀਆਂ, ਜੀਨੀਵਾ ਪ੍ਰੋਟੋਕੋਲ ਨਿਕਲਦਾ ਉਹਦੇ 'ਚੋਂ, ਫਿਰ ਉਹਦੇ 'ਚੋਂ ਵਿਆਨਾ ਕਨਵੈਨਸ਼ਨ ਨਿਕਲਦੀ ਹੈ। ਸੋ ਉਹਨਾਂ ਸਭ ਦਾ ਆਧਾਰ ਜਿਹੜਾ ਹੈ UN ਚਾਰਟਰ ਸੀ, ਔਰ ਇਹਦੇ ਨਾਲ ਹੀ ਈਵਨ ਇੰਟਰਨੈਸ਼ਨਲ ਲਾਅ, ਜਿਹਦੇ ਥੱਲੇ ਈਵਨ ਯੂਨਾਈਟਡ ਨੇਸ਼ਨਸ ਦੀ ਆਪਣੀ ਆਮ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਜਾਂ ਬਾਅਦ ਦੇ ਵਿੱਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੋਣ ਦੇ ਵਿੱਚ ਆਉਂਦੇ ਨੇ। ਸੋ ਇਹਨਾਂ ਸਾਰਿਆਂ ਦਾ ਆਧਾਰ UN ਚਾਰਟਰ ਹੈ। ਔਰ ਇਹ ਜਿਹੜਾ ਇਸ ਨੂੰ ਅਸੀਂ ਪ੍ਰਾਪਤੀਆਂ ਹੀ ਕਹਿ ਸਕਦੇ ਹਾਂ ਕਿ ਭਾਈ ਇਹਦੇ ਬਾਵਜੂਦ ਕਿ ਇਹਦਾ ਇੱਕ ਫਾਇਦਾ ਇਹ ਹੋਇਆ ਜਦੋਂ ਇਹ ਸੀ ਕਿ ਸਲੇਵਰੀ ਨਹੀਂ ਹੋਏਗੀ, ਅਪਾਰਥਾਈਡ ਨਹੀਂ ਹੋਏਗਾ। ਮੁਲਕ ਜਿਹੜੇ ਨੇ ਐਮਪਾਇਰ ਜਿਹੜੇ ਬਣੇ ਹੋਏ ਸੀ ਯੂਰਪ ਦੇ, ਜਿਨ੍ਹਾਂ ਨੇ ਕॉलोनीज़ ਬਣਾਈਆਂ ਸੀ, ਅਗਲੇ 10-15 ਸਾਲਾਂ 'ਚ 1960-65 ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਡੀਕੋਲੋਨਾਈਜ਼ ਹੋਣਾ ਸੰਸਾਰ ਸ਼ੁਰੂ ਹੋ ਜਾਂਦਾ ਹੈ, ਉਹਨਾਂ ਨੂੰ ਆਜ਼ਾਦੀ ਮਿਲਣੀ ਸ਼ੁਰੂ ਹੁੰਦੀ ਹੈ। ਇਹੀ ਕਾਰਨ ਹੈ ਕਿ ਜੇ 75 ਸਾਲ ਪਹਿਲਾਂ 50 ਮੁਲਕ ਸੀ ਦੁਨੀਆ ਦੇ, ਤਾਂ ਅੱਜ 193 ਮੁਲਕ ਨੇ, ਕਿਉਂਕਿ ਇਹ ਇਸ ਚਾਰਟਰ ਤੋਂ ਬਾਅਦ ਜਿਹੜੀ ਹੈ ਤਬਦੀਲੀਆਂ ਦਾ ਸੀ। ਔਰ ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਖਤਮ ਹੋਇਆ, ਫਰੀडम ਮੂਵਮੈਂਟਸ ਦੁਨੀਆ ਦੇ ਵਿੱਚ ਉਹਨਾਂ ਨੂੰ ਰੈਕਗਨੀਸ਼ਨ ਮਿਲਣੀ ਸ਼ੁਰੂ ਹੋਈ, ਕਿਉਂਕਿ ਇਸ ਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਸੀ ਉਹਦੇ ਪ੍ਰੀਐਂਬਲ ਦੇ ਵਿੱਚ ਵੀ, ਭੂਮਿਕਾ ਦੇ ਵਿੱਚ ਵੀ, ਔਰ ਉਹ ਲਫ਼ਜ਼ ਨੇ ਕਿ if a man is not to be compelled as a last resort to rebellion, his human rights must be protected by the rule of the law। ਕਿ ਜੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ 'ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਸ ਦੇ ਮਨੁੱਖੀ ਹੱਕਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ। ਔਰ ਮੈਂ ਇਹ ਸਮਝਦਾ ਵੀ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਜ਼ਫਰਨਾਮੇ ਦਾ ਇਹ ਸ਼ੇਅਰ ਦੁਹਰਾਉਂਦੇ ਹਾਂ ਜੋ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਦੀਨੇ ਕਾਂਗੜ ਤੋਂ, ਤੇ ਇਹ ਜਿਹੜੀ UN ਦਾ ਪ੍ਰੀਐਂਬਲ ਸਟੇਟਮੈਂਟ ਹੈ, ਇਹ ਉਸੇ ਦਾ ਹੀ ਤਰਜਮਾ ਹੈ ਜਿਹਦੇ 'ਚ ਗੁਰੂ ਸਾਹਿਬ ਨੇ ਫਰਮਾਇਆ ਸੀ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੁਣ ਇਹੀ ਕਾਰਨ ਸੀ ਕਿ ਈਵਨ UN ਚਾਰਟਰ ਤੋਂ ਬਾਅਦ ਜਿੱਥੇ ਗੁਰੀਲਿਆਂ ਨੇ, ਲੜਾਕਿਆਂ ਨੇ, ਜੁਝਾਰੂਆਂ ਨੇ, ਖਾੜਕੂਆਂ ਨੇ, ਆਜ਼ਾਦੀ ਪਸੰਦਾਂ ਨੇ ਹਥਿਆਰਾਂ ਨਾਲ ਵੀ ਆਪਣੀ ਆਜ਼ਾਦੀ ਦੀ ਜੰਗ ਲੜੀ, ਉਹ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਜਸਟੀਫਾਈਡ ਸੀ, ਕਿਉਂਕਿ ਉਸ ਦੇ ਪ੍ਰੀਐਂਬਲ ਨੇ ਮੰਨਿਆ ਹੋਇਆ ਸੀ ਕਿ ਭਾਈ ਜੇ ਮਨੁੱਖੀ ਹੱਕ ਖੋ ਗਏ ਕਿਸੇ ਦੇ, ਤੇ ਉਹਨਾਂ ਲੋਕਾਂ ਦੇ ਕੋਲ ਹੱਕ ਹੈ ਕਿ ਉਹ ਆਰਮਡ ਰਸਤੇ ਨੂੰ ਚੁਣਨ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਯੂਨਾਈਟਡ ਨੇਸ਼ਨਸ ਦੇ ਸੈਕਟਰੀ ਜਨਰਲ ਜਿਹੜੇ ਨੇ ਐਂਟੋਨੀਓ, ਉਹਨਾਂ ਨੇ ਵੀ ਕਿਹਾ, ਔਰ ਕੱਲ੍ਹ ਹੀ ਜਿਹੜੀ ਉਹਨਾਂ ਦੀ ਸਟੇਟਮੈਂਟ ਜਿਹੜੀ ਹਿਊਮਨ ਰਾਈਟਸ ਨਾਲ ਸੰਬੰਧਿਤ ਜਨੇਵਾ ਦੇ ਵਿੱਚ ਨੇ, ਉਹਨਾਂ ਦਾ ਵੀ ਇੱਕ ਬਿਆਨ ਜਿਹੜਾ ਕਾਫੀ ਘੁੰਮ ਰਿਹਾ ਸਾਰੇ ਪਾਸੇ, ਉਹਦੇ 'ਚ ਉਹਨਾਂ ਨੇ ਔਰ ਇਸ ਸਾਰੇ ਪੀਰੀਅਡ 'ਚ ਕਿਉਂਕਿ UN ਚਾਰਟਰ ਹੋਣ ਦੇ ਵਿੱਚ ਆਇਆ, ਉਸ ਤੋਂ ਬਾਅਦ ਜਿਹੜਾ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਹਰ ਇੱਕ ਮੁਲਕ ਦੀ ਆਪੋ ਆਪਣੀ ਜਿਹੜੀ ਹੈ ਉਹਨਾਂ ਨੇ ਹਿਊਮਨ ਰਾਈਟਸ ਦੇ ਥੱਲੇ ਕੰਮ ਕੀਤਾ। ਔਰ ਇਹ ਜਦੋਂ ਅਸੀਂ ਚਾਰਟਰ ਦੀ ਗੱਲ ਕਰਦੇ ਹਾਂ ਤਾਂ ਫਿਰ ਐਲਨੋਰ ਰੂਜ਼ਵੈਲਟ, ਇਸ ਬੀਬੀ ਨੂੰ ਵੀ ਜਿਹੜਾ ਕ੍ਰੈਡਿਟ ਦੇਣਾ ਬਣਦਾ। ਇਹ ਜਿਹੜੇ ਅਮਰੀਕਾ ਦੇ ਉਸ ਵੇਲੇ ਪ੍ਰੈਜ਼ੀਡੈਂਟ ਸੀ ਫਰੈਂਕਲਿਨ ਰੂਜ਼ਵੈਲਟ, ਉਹਨਾਂ ਦੀ ਵਾਈਫ ਸੀ, ਬਟ ਬਹੁਤ ਐਕਟਿਵ ਜੰਗੀ ਕੈਦੀਆਂ ਦੇ ਮਾਮਲੇ 'ਚ ਵੀ ਔਰ ਰਿਲੀਫ ਦੇ ਮਾਮਲੇ 'ਚ ਵੀ। ਔਰ ਇਹ ਜਿੰਨੀਆਂ ਵੀ ਡਰਾਫਟਿੰਗ ਕਮੇਟੀ ਦੀਆਂ ਮੀਟਿੰਗਸ ਹੋਈਆਂ, ਉਸ ਨੂੰ ਪ੍ਰੀਜ਼ਾਈਡ ਜਿਹੜਾ ਚਾਰਟਰ ਪਾਸ ਹੋਣ ਤੱਕ ਉਹਨੂੰ ਐਲਨੋਰ ਰੂਜ਼ਵੈਲਟ ਨੇ ਪ੍ਰੀਜ਼ਾਈਡ ਕੀਤਾ। ਔਰ ਇਸ ਤੋਂ ਇਲਾਵਾ ਕੈਨੇਡਾ ਦੇ ਇੱਕ ਸੱਜਣ ਸੀ ਜਿਨ੍ਹਾਂ ਦੀ ਇਹ ਮੇਨ ਡਰਾਫਟਿੰਗ ਵੀ ਸੀ। ਔਰ ਇਸ ਦੇ ਉੱਤੇ ਜਦੋਂ ਇਹ ਪੁੱਛਿਆ ਗਿਆ UN ਸੈਕਟਰੀ ਜਨਰਲ ਐਂਟੋਨੀਓ ਗੁਟਰਸ ਨੂੰ ਕਿ ਭਾਈ ਕਿੰਨਾ ਕਾਮਯਾਬ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਠੀਕ ਹੈ ਕਿ ਯੂਨੀਵਰਸਲ ਡੈਕਲੇਰੇਸ਼ਨ ਹੈਜ਼ ਬੀਨ ਟੂ ਆਫਟਨ ਮਿਸਯੂਜ਼ਡ ਐਂਡ ਅਬਿਊਜ਼ਡ, ਕਿ ਇਹਦਾ ਮਿਸਯੂਜ਼ ਵੀ ਹੋਇਆ, ਇਹਦਾ ਅਬਿਊਜ਼ ਵੀ ਹੋਇਆ। ਔਰ ਉਹਨਾਂ ਨੇ ਫਿਰ ਅੱਗੋਂ ਕਿਹਾ ਇਟ ਇਜ਼ ਐਕਸਪਲੋਇਟਡ ਫਾਰ ਪੋਲੀਟੀਕਲ ਗੇਨ ਐਂਡ ਇਟ ਇਜ਼ ਇਗਨੋਰਡ ਆਫਟਨ ਬਾਈ ਵੈਰੀ ਸੇਮ ਪੀਪਲ, ਕਿ ਕਈ ਵਾਰ ਇਸੇ ਨੂੰ ਹੀ ਵਰਤ ਕੇ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਆਪਣਾ ਉੱਲੂ ਸਿੱਧਾ ਕਰਦੀਆਂ, ਤਾਂ ਫਿਰ ਜਦੋਂ ਉਹਨਾਂ ਨੂੰ ਲੱਗਦਾ ਕਿ ਭਾਈ
ਉਹਨਾਂ ਦਾ ਨੁਕਸਾਨ ਹੈ ਤਾਂ ਫਿਰ ਉਹ ਉਹਨੂੰ ਮੰਨਣ ਤੋਂ ਵੀ ਇਨਕਾਰੀ ਹੁੰਦੀਆਂ ਨੇ। ਜੀ। ਔਰ ਅਸੀਂ ਸਮਝਦੇ ਹਾਂ ਕਿ ਜਿੱਥੇ ਅੱਜ ਅਸੀਂ ਇਸ ਡੇ ਨੂੰ ਯਾਦ ਕਰ ਰਹੇ ਹਾਂ ਆਪਣੇ ਖਿੱਤੇ ਦੇ ਵਿੱਚ, ਜਿੱਥੇ ਸਾਡੇ ਸੰਘਰਸ਼ ਦੇ ਦੌਰਾਨ ਵੀ ਜਿਨ੍ਹਾਂ ਨੇ ਹਿਊਮਨ ਰਾਈਟਸ ਦੇ ਡਾਟੇ ਨੂੰ ਕਲੈਕਟ ਕਰਨਾ ਚਾਹਿਆ ਉਹਨਾਂ ਦੀਆਂ ਵੀ ਸ਼ਹਾਦਤਾਂ ਹੋਈਆਂ, ਪਰ ਸਰਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 25,000 ਤੋਂ ਜ਼ਿਆਦਾ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਪਛਾਣ ਦੇਣ ਦੀ ਕੋਸ਼ਿਸ਼ ਦੇ ਵਿੱਚ ਖੁਦ ਵੀ ਅਣਪਛਾਤੀ ਲਾਸ਼ ਬਣੇ। ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਜਿਹੜਾ 75th ਐਨੀਵਰਸਰੀ ਹਿਊਮਨ ਰਾਈਟਸ ਡੇ ਦੀ ਅਸੀਂ ਕਰ ਰਹੇ ਹਾਂ, ਸਰਦਾਰ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619594। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਬ੍ਰੇਕ ਵੀਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।